ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਪ੍ਰਾਈਮ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੁਹਿਰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 10 ਜੂਨ 2020 27 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕੱਲ ਪ੍ਰੋਗਰਾਮ ਨਾ ਕਰਨ ਦੀ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਸੋ ਵੀਕਐਂਡ ਜਿਸ ਤਰ੍ਹਾਂ ਕਿ ਤੁਹਾਡਾ ਆਈ ਹੋਪ ਕਿ ਤੁਹਾਡਾ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ, ਚਾਹੇ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰੋਂ ਘਰੀ ਬਿਲਕੁਲ ਸੇਫ ਹੋਵੋਗੇ। ਸੋ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਹੀ ਤੁਹਾਨੂੰ ਕਹਿੰਦੇ ਆ, ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਨਸਲਵਾਦ ਦੇ ਖਿਲਾਫ ਦੁਨੀਆ ਭਰ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਵਿੱਚ ਹਿੰਦੂ ਤਵੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਹ ਨਾਰੇ ਲਾ ਰਹੇ ਹਨ ਕਿ ਬਲੈਕ ਲਾਈਵਸ ਮੈਟਰ, ਪਰ ਇਸ ਦੇ ਉਲਟ ਜੋ ਕੁਝ ਭਾਰਤ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਹੋ ਰਿਹਾ ਹੈ ਉਸ ਦੀ ਉਹ ਹਮਾਇਤ ਕਰਦੇ ਹਨ। ਇਸ ਬਾਰੇ ਵਾਸ਼ਿੰਗਟਨ ਪੋਸਟ ਵਿੱਚ ਇੱਕ ਲੇਖ ਵੀ ਛਪਿਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਘੱਲੂਘਾਰਾ ਜੂਨ 84 ਦੇ ਵਿੱਚ ਰੂਸ ਤੇ ਇਜ਼ਰਾਈਲ ਨੇ ਕੀ ਰੋਲ ਅਦਾ ਕੀਤਾ ਹੈ, ਇਸ ਬਾਰੇ ਵੀ ਗੱਲਬਾਤ ਹੋਏਗੀ ਔਰ ਨਾਲ ਹੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਸਾ ਦੀ ਹਮਾਇਤ ਕਰਨ ਤੋਂ ਬਾਅਦ ਕਿਵੇਂ ਮੌਕਾ ਪ੍ਰਸਤ ਸਿਆਸਤਦਾਨਾਂ ਵੱਲੋਂ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਗੱਲਬਾਤ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਸਾਊਥ ਏਸ਼ੀਆ ਦੇ ਮਾਹਿਰਾਂ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਭਾਰਤ ਲਦਾਖ ਨੂੰ ਚੀਨ ਕੋਲੋਂ ਹਾਰ ਚੁੱਕਾ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਨਾਲ ਹੀ ਨੇਪਾਲ ਨੇ ਆਪਣੇ ਸੰਵਿਧਾਨ ਵਿੱਚ ਸੋਧ ਕਰਕੇ 3 ਉਹ ਇਲਾਕੇ ਨੇਪਾਲ ਵਿੱਚ ਦਿਖਾਏ ਹਨ ਜਿਨ੍ਹਾਂ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ ਹੈ। ਜ਼ਾਹਿਰ ਹੈ ਕਿ ਨੇਪਾਲ ਵੀ ਭਾਰਤ ਨਾਲ ਪੂਰੇ ਟਕਰਾਅ ਦੇ ਰਸਤੇ ਤੇ ਤੁਰ ਪਿਆ ਹੈ, ਇਸ ਬਾਰੇ ਗੱਲਬਾਤ ਹੋਏਗੀ। ਔਰ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਆਓ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਹਨਾਂ ਸਾਰੇ ਵੀਰਾਂ ਦਾ, ਭੈਣਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਕੱਲ ਆਪਣੀਆਂ ਲਿਖਤਾਂ ਦੇ ਵਿੱਚ ਸਾਡੇ ਹਾਲ ਚਾਲ ਬਾਰੇ ਚਿੰਤਾ ਜ਼ਾਹਰ ਕੀਤੀ। ਕੋਈ ਵੱਡੀ ਸਮੱਸਿਆ ਵੀ ਨਹੀਂ ਸੀ, ਥੋੜੀ ਬਹੁਤ ਟੈਕਨੀਕਲ ਗਲਿਚ ਵੀ ਸੀ, ਪਰ ਜ਼ਿਆਦਾ ਪਿਛਲਾ ਸਾਰਾ ਹੀ ਹਫਤਾ ਘੱਲੂਘਾਰਾ 84 ਨਾਲ ਸੰਬੰਧਿਤ ਜਿਸ ਕਿਸਮ ਦੀ ਜ਼ਿਹਨੀ ਕੈਫੀਅਤ ਬਣ ਜਾਂਦੀ ਹੈ, ਤੁਸੀਂ ਉਸ ਦਰਦ ਨੂੰ, ਸਪੀਡ ਨੂੰ ਹੰਡਾਉਂਦੇ ਹੋ ਤੇ ਅਲਟੀਮੇਟਲੀ ਜਦੋਂ ਤੱਕ ਵੀਕਐਂਡ ਦਾ ਉਹ ਦਿਨ ਆਇਆ, ਸੋ ਕਾਫੀ ਹੱਦ ਤੱਕ ਮੈਂ ਇਮੋਸ਼ਨਲੀ ਆਪਣੇ ਆਪ ਨੂੰ, ਕਿਉਂਕਿ ਇਹਨਾਂ ਸਾਰੇ ਦਿਨਾਂ 'ਚ 36 ਸਾਲ ਬੇਸ਼ੱਕ ਇਸ ਸਾਕੇ ਨੂੰ ਗੁਜ਼ਰ ਚੁੱਕੇ ਨੇ, ਪਰ ਹਰ ਵਾਰ ਇਵੇਂ ਹੀ ਲੱਗਦਾ ਹੈ ਕਿ ਇਹ ਸਭ ਅੱਖਾਂ ਸਾਹਮਣੇ ਵਾਪਰ ਰਿਹਾ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਉਹਨਾਂ ਨੂੰ ਪਹਿਲੀ ਵਾਰ ਇਹਨੇ ਵੇਰਵੇ ਦੇ ਨਾਲ ਪਤਾ ਲੱਗਾ ਕਿ ਸਿੱਖਾਂ ਦੇ ਨਾਲ ਕੀ ਵਾਪਰਿਆ।
ਔਰ ਉਹਨਾਂ ਨੇ ਬਹੁਤ ਸਾਰੇ ਸਾਨੂੰ ਮੈਸੇਜ ਇਸ ਵਾਰ ਆਏ ਨੇ ਜਿਨ੍ਹਾਂ ਦਾ ਅਸੀਂ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ, ਕੁਸ਼ਤੀਆਂ ਇਹ ਵੀ ਕੁਐਰੀਜ਼ ਨੇ ਕਿ ਭਾਰਤ ਦੇ ਵਿੱਚ ਜਿਹੜਾ ਬੈਨ TV 84 ਦੇ ਉੱਤੇ ਲੱਗਾ ਹੈ ਉਸ ਦਾ ਅੱਗੇ ਕੀ ਰੱਦੇ ਅਮਲ ਹੈ। ਜ਼ਾਹਰ ਹੈ 3-4 ਚੈਨਲ ਹੋਰ ਵੀ ਇਸ ਦੇ ਵਿੱਚ ਨੇ ਔਰ ਸਿੱਖ ਸਿਆਸਤ ਦਾ ਵੈਬਸਾਈਟ ਵੀ ਹੈ। ਇੱਕ ਚੈਨਲ ਵਾਲਿਆਂ ਨੇ ਤਾਂ ਅਕਾਲ ਚੈਨਲ, ਉਹ ਆਲਰੇਡੀ ਕੋਈ ਐਸਾ ਵੀ ਨਹੀਂ ਹੈ ਕਿ ਉਹ ਕੋਈ ਖਾਲਿਸਤਾਨੀ ਪ੍ਰੋਪੇਗੈਂਡਾ ਜਾਂ ਖਾਲਿਸਤਾਨੀ ਈਵਨ ਕਾਜ਼ ਦੀ ਐਡਵੋਕੇਸੀ ਕਰਦੇ ਨੇ। ਉਹ ਤਾਂ 1-2 ਕੰਟਰੋਵਰਸ਼ੀਅਲ ਇੰਟਰਵਿਊ ਜਿਹੜੇ ਨੇ ਉਹ ਵੀ ਉਸ ਬੁੱਚੜ ਬੇਅੰਤੇ ਦੇ ਪੋਤੇ ਨਾਲ ਜਿਹਨੇ ਕਾਰਨ ਬਣਿਆ ਸੋ ਉਹਨਾਂ ਨੂੰ ਖੋਲ ਦਿੱਤਾ। ਔਰ ਜ਼ਾਹਰ ਹੈ ਕਿ ਦੂਸਰੇ ਜਿਹੜੇ ਨੇ ਉਹ ਆਪਣੇ ਤੌਰ ਤੇ ਯਤਨ ਕਰ ਰਹੇ ਹੋਣਗੇ। ਸਾਡਾ ਯਤਨ ਹੈ ਕਿ ਇਸ ਨੂੰ ਅਸੀਂ ਇੱਕ ਕਲੈਕਟਿਵ ਐਫਰਟ ਦੇ ਤੌਰ ਦੇ ਉੱਤੇ ਲਈਏ। ਅਸੀਂ ਜਿਹੜੇ ਲੀਗਲ ਐਕਸਪਰਟ ਨੇ ਉਹਨਾਂ ਦੇ ਨਾਲ ਵੀ ਰਾਏ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਕਿ ਬਹੁਤ ਵਾਰ ਜਿਹੜਾ ਇਹ ਹਕੂਮਤਾਂ ਵੀ ਸਮਝਦੀਆਂ ਨੇ ਕਿ ਕੌਣ ਉਹਨਾਂ ਦੇ ਲਈ ਖਤਰਨਾਕ ਹੈ। ਔਰ ਅਸੀਂ ਇਸ ਆਸ ਦੇ ਉੱਤੇ ਹੀ ਸਾਨੂੰ ਇਹ ਵੀ ਪਤਾ ਲੱਗਾ ਕਿ ਵੀ ਬੇਸ਼ੱਕ ਲਾਈਵ ਜਿਹੜਾ ਮੇਨ ਸਟ੍ਰੀਮ ਦਾ ਸਾਡਾ ਕਨੈਕਸ਼ਨ ਹੈ ਉਸ ਦੇ ਉੱਤੇ ਪਾਬੰਦੀ ਹੈ, ਪਰ ਜੇ ਤੁਸੀਂ ਗੂਗਲ ਕਰਕੇ ਜਾਂ ਅਦਰ ਵੇ ਅਰਾਊਂਡ ਪੁਰਾਣੀਆਂ ਵੀਡੀਓਜ਼ ਜਿਹੜੀਆਂ ਪੋਸਟ ਹੋ ਜਾਂਦੀਆਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਪਰ ਜੇ ਉਹ ਨਹੀਂ ਵੀ ਹੋਏ ਤਾਂ ਇਹ ਲਫ਼ਜ਼ ਜਾਂ ਇਹ ਵਰਡ ਜ਼ਰੂਰ ਸਪਰੈਡ ਆਪਣੇ ਤੱਕ ਹੋਣਾ ਚਾਹੀਦਾ ਹੈ ਕਿ TV 84 ਪੰਜਾਬ ਦੇ ਉੱਤੇ ਇਹ ਫੁੱਲ ਪ੍ਰੋਗਰਾਮ ਆ ਜਾਂਦਾ ਹੈ। ਉਸ ਨੂੰ ਤੁਸੀਂ ਜਿਹੜਾ ਲੌਗਇਨ ਉਸ ਦੇ ਵਿੱਚ ਕਰ ਸਕਦੇ ਹੋ ਜਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਇਹ ਮੁਸ਼ਕਲਾਂ ਦਿੱਕਤਾਂ ਹੋਣਗੀਆਂ, ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜ਼ਿਆਦਾ ਹੋਣਗੀਆਂ, ਕਿਉਂਕਿ ਜ਼ਾਹਰ ਹੈ ਕਿ ਇਸ ਵਾਰ ਜਿਸ ਗਰਮਜੋਸ਼ੀ ਦੇ ਨਾਲ, ਜਿਸ ਰੋਹ ਦੇ ਨਾਲ ਔਰ ਜਿੰਨੇ ਵੱਡੇ ਦਾਇਰਾਕਾਰ ਸਿੱਖ ਕੌਮ ਦੇ ਜਿਹਦੇ 'ਚ ਬਿਜ਼ਨਸਮੈਨ ਵੀ ਔਰ ਆਰਟਿਸਟ ਵੀ ਔਰ ਉਹ ਸ਼ੋਬਿਆਂ ਦੇ ਲੋਕ ਜਿਹੜੇ ਪਹਿਲਾਂ ਪਬਲਿਕਲੀ ਟਵੀਟ ਨਹੀਂ ਸੀ ਕਰਦੇ ਜਾਂ ਆਪਣੇ ਕਾਮੈਂਟ ਨਹੀਂ ਸੀ ਲਿਖਦੇ, ਇਸ ਗੱਲ ਨੇ ਉਹਨਾਂ ਨੂੰ ਬਹੁਤ ਘਬਰਾਹਟ ਦੇ ਵਿੱਚ ਪਾਇਆ। ਔਰ ਟਾਕਿੰਗ ਜਿਹੜੀ ਹੈ ਉਹ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ, ਭਾਵੇਂ ਉਹ ਬਾਦਲਾਂ ਦੇ ਨੋਮੀਨੀ ਨੇ, ਪਰ ਜਿਸ ਅੰਦਾਜ਼ 'ਚ ਉਹਨਾਂ ਨੇ ਖਾਲਿਸਤਾਨ ਦੀ ਐਡਵੋਕੇਸੀ ਐਟਲੀਸਟ ਕੀਤੀ ਹੈ, ਗੱਲ ਤਾਂ ਕੱਢੀ ਹੈ ਮੂੰਹ ਕਿ ਦੁਨੀਆ ਦਾ ਹਰ ਸਿੱਖ ਚਾਹੁੰਦਾ ਹੈ, ਔਰ ਉਹਨਾਂ ਨੇ ਭਾਰਤ ਦੀ ਅਜੋਕੀ ਸਰਕਾਰ ਨੂੰ ਵੀ ਐਂਟਾਈ ਸਿੱਖ ਕਿਹਾ। ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰੇ ਆਪੋ ਆਪਣੇ ਜਿਹੜੇ ਜਿੱਥੇ ਜਿੱਥੇ ਬੈਠੇ ਨੇ ਔਰ ਉਹਨਾਂ ਦੇ ਕੀ ਹਿੱਤ ਨੇ ਉਹ ਗੰਦੀ ਸਿਆਸਤ ਕਰ ਰਹੇ ਨੇ, ਇਹ ਵੀ ਅਸੀਂ ਜ਼ਿਕਰ ਕਰਾਂਗੇ ਸੈਕੰਡ ਸੈਗਮੈਂਟ। ਔਰ ਬੇਸ਼ੱਕ ਘੱਲੂਘਾਰੇ ਹਫਤੇ ਦੇ ਅਸੀਂ ਪ੍ਰੋਗਰਾਮ ਆਲਮੋਸਟ 8 ਦਿਨ ਲਗਾਤਾਰਤਾ ਨਾਲ ਕੀਤੇ ਨੇ, ਪਰ ਇੱਕ ਜਿਹੜਾ ਅਸੀਂ ਪਾਰਟ ਇੱਕ ਦਿਨ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਕਿਵੇਂ KGB ਰਸ਼ੀਅਨ ਇੰਟੈਲੀਜੈਂਸ ਇਨਵੋਲਵ ਸੀ ਇਸ ਦੇ ਵਿੱਚ, ਔਰ ਕਿਵੇਂ ਇਜ਼ਰਾਈਲ ਦੀ ਏਜੰਸੀ ਮੋਸਾਦ ਨੇ ਵੀ ਰੋਲ ਅਦਾ ਕੀਤਾ। ਔਰ ਸਾਡੇ 2-3 ਵੀਰਾਂ ਨੇ ਇਹ ਸਾਨੂੰ ਲਿਖਿਆ ਕਿ ਜੀ ਤੁਸੀਂ ਕਿਹਾ ਜ਼ਰੂਰ ਹੈ, ਕੋਈ ਉਸ ਦਾ ਸਬੂਤ ਜਾਂ ਕੋਈ ਇੰਡੀਕੇਸ਼ਨ ਜਾਂ ਕੋਈ ਉਸ ਦੀ ਪਬਲਿਕੇਸ਼ਨ। ਸੋ ਜ਼ਾਹਰ ਹੈ ਇੰਗਲੈਂਡ ਦੇ ਹਵਾਲੇ ਨਾਲ ਤਾਂ ਹੁਣ ਕੋਈ ਸਵਾਲ ਨਹੀਂ ਕਰਦਾ, ਕਿਉਂਕਿ ਉਹ ਤਾਂ ਡੀਕਲਾਸੀਫਾਈਡ ਡਾਕੂਮੈਂਟ ਚੋਂ ਔਰ ਮਾਰਗਰੇਟ ਥੈਚਰ ਨੂੰ ਲਿਖਿਆ ਇੰਦਰਾ ਗਾਂਧੀ ਦਾ ਲੈਟਰ ਔਰ ਉਹਨਾਂ ਦਾ ਜਿਹੜਾ MI6 ਇੰਟੈਲੀਜੈਂਸ ਏਜੰਸੀ ਦੇ 2 ਬੰਦੇ ਜਾਣੇ ਨੇ। ਸੋ ਇੰਗਲੈਂਡ ਦਾ ਅਪਰੂਵਲ ਹੈ। ਸੋ ਦੂਸਰੇ ਸੈਗਮੈਂਟ 'ਚ ਅਸੀਂ ਘੱਲੂਘਾਰੇ ਦੇ ਉੱਤੇ ਗੱਲ ਕਰਦੇ ਹਾਂ ਕਿ ਕੀ ਇਫੈਕਟ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ, ਔਰ ਖਾਸ ਤੌਰ ਤੇ ਮੋਸਾਦ ਔਰ KGB ਦਾ ਕੀ ਰੋਲ ਹੈ, ਇਸ ਨੂੰ ਅਸੀਂ ਗੱਲਬਾਤ ਕਰਾਂਗੇ। ਪਰ ਪਹਿਲੇ ਅਸੀਂ ਗੱਲ ਕਰ ਲਈਏ ਕਿ ਅਜੇ ਬੇਸ਼ੱਕ 2 ਪੈਰਲਲ ਇਸ ਵੇਲੇ ਕਰੰਟ ਚੱਲ ਰਹੇ ਨੇ। ਇੱਕ ਕੁਦਰਤ ਵੱਲੋਂ ਹੈ, ਜ਼ਾਹਰ ਹੈ ਕਰੋਨਾ ਦਾ ਕਹਿਰ, ਔਰ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਨੇ ਚੀਫ ਵੀ ਔਰ WHO ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਯੂਨਾਈਟਿਡ ਨੇਸ਼ਨ ਦੋਨਾਂ ਨੇ ਇਹ ਕਿਹਾ ਕਿ ਇਸ ਭੁਲੇਖੇ 'ਚ ਨਾ ਰਹੋ ਕਿ ਕਰੋਨਾ ਦਾ ਸਪਰੈਡ ਘਟ ਗਿਆ ਜਾਂ ਦੂਜਾ ਬੜੀ ਤੇਜ਼ੀ ਨਾਲ ਫੈਲ ਰਿਹਾ। ਔਰ ਇਸ ਵੇਲੇ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਐਪੀਸੈਂਟਰ ਬ੍ਰਾਜ਼ੀਲ ਔਰ ਦੂਸਰਾ ਲੇਟਨ ਅਮਰੀਕਾ ਜਾਂ ਕੈਰੇਬੀਅਨ ਮੁਲਕ ਨੇ, ਪਰ ਸਾਊਥ ਏਸ਼ੀਆ ਦੇ ਵਿੱਚ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਹੀ ਦੇਖੀਏ ਤੇ ਬੜੀ ਤੇਜ਼ੀ ਦੇ ਨਾਲ ਇਹ ਗਿਣਤੀ ਵੱਧ ਰਹੀ ਹੈ। ਦਿੱਲੀ ਬਾਰੇ ਤਾਂ ਹੁਣ ਉਹਨਾਂ ਦੇ ਜਿਹੜੇ ਟੌਪ ਅਫੀਸ਼ੀਅਲ ਨੇ ਉਹਨਾਂ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਕਮਿਊਨਿਟੀ ਸਪਰੈਡ ਹੈ। ਜੋ ਕਮਿਊਨਿਟੀ ਹੁੰਦਾ ਹੈ ਔਰ ਇਹ ਹੋ ਰਿਹਾ ਕਿ ਕਿੰਨੇ ਹਜ਼ਾਰ ਬੈੱਡ ਸਾਨੂੰ
ਜੂਨ ਐਂਡ ਤੱਕ ਚਾਹੀਦੇ ਨੇ, ਫਿਰ ਕਿੰਨੇ ਲੱਖ ਜਿਹੜੇ ਨੇ ਜੁਲਾਈ ਤੱਕ ਚਾਹੀਦੇ ਨੇ। ਪਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਬਦਤਰ ਨੇ। ਸੋ ਇਸ ਸਾਰੇ ਦੇ ਦੌਰਾਨ ਇਹ ਤਾਂ ਕੁਦਰਤ ਦਾ ਕਹਿਰ, ਔਰ ਲਾਈਫ ਤੁਰ ਵੀ ਰਹੀ ਹੈ, ਕਿਤੇ ਨਾ ਕਿਤੇ ਖੁੱਲਣ ਦੀ ਲਾਈਨ ਵੀ ਹੈ, ਉਹਦੇ ਇਫੈਕਟ ਵੀ ਸਾਹਮਣੇ ਆ ਰਹੇ ਨੇ, ਪੋਜ਼ਿਟਿਵ ਵੀ ਨੈਗੇਟਿਵ ਵੀ। ਲੇਕਿਨ ਦੂਸਰੇ ਪਾਸੇ ਜਿਹੜਾ ਦੂਸਰਾ ਕਰੰਟ ਜਿਹੜਾ ਬੰਦੇ ਦੀ ਜ਼ਾਤ ਨੇ ਬਣਾਇਆ, ਕਿਉਂਕਿ ਬੰਦੇ ਦੀ ਜ਼ਾਤ ਦੇ ਵਿੱਚ ਜਿਹੜਾ ਨਸਲਵਾਦ ਹੈ ਜਾਂ ਨਫ਼ਰਤ ਹੈ ਜਾਂ ਹਸਦ ਹੈ, ਈਰਖ ਹੈ, ਇਹ ਬਿਲਟ ਇਨ ਨੇ ਹਿਊਮਨ ਨੇਚਰ। ਔਰ ਇਹ ਬੇਸ਼ੱਕ ਜੇ ਗੁਫਾਵਾਂ ਦੇ ਵਿੱਚ ਵੀ ਬੰਦੇ ਨੇ ਜ਼ਿੰਦਗੀ ਸ਼ੁਰੂ ਕੀਤੀ ਹੋਏ, ਉਸ ਤੋਂ ਵੀ ਕਈ ਹਜ਼ਾਰ ਜਾਂ ਲੱਖ ਸਾਲ ਦਾ ਸਫ਼ਰ ਅਸੀਂ ਤੈਅ ਕਰ ਚੁੱਕੇ ਹਾਂ। ਔਰ ਬਹੁਤ ਕੁਛ ਅਸੀਂ ਅਸਮਾਨਾਂ ਨੂੰ ਫੋਲ ਮਾਰਿਆ ਹੈ, ਸਮੁੰਦਰ ਦੀ ਤਹਿ ਤੱਕ ਅਸੀਂ ਪਹੁੰਚ ਗਏ ਹੈ, ਚੰਦਰਮਾ ਨੂੰ ਜਾ ਛੂਹਿਆ, ਮਾਰਸ ਤੱਕ ਜਿਹੜਾ ਅਸੀਂ ਆਪਣੇ ਤੀਰ ਛੱਡ ਰਹੇ ਹਾਂ। ਪਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਗੱਲ ਕਦੇ ਬਾਬਾ ਬੁੱਲੇ ਸ਼ਾਹ ਨੇ ਜਦੋਂ ਇਹ ਕਹੀ ਕਿ ਭਾਈ ਬੁੱਲੇ ਨੂੰ ਸਮਝਾਵਣ ਆਈਆਂ, ਉਹਨਾਂ ਦੀਆਂ ਭਰਜਾਈਆਂ ਆ ਕੇ ਸਮਝਾਉਂਦੀਆਂ ਨੇ ਕਿ ਭਾਈ ਤੂੰ ਸੈਯਦ ਹੈ ਔਰ ਤੂੰ ਇਹ ਅਰਾਈ ਜਿਹੜਾ ਤੇਰਾ ਮੁਰਸ਼ਦ ਹੈ ਇਹਦੇ ਮਗਰ ਕਿਉਂ ਲੱਗਾ ਹੋਇਆ। ਤੋ ਜ਼ਾਹਿਰ ਹੈ ਕਿ ਈਵਨ ਰੂਹਾਨੀ ਪਿੜ ਦੇ ਵਿੱਚ ਵੀ ਸਾਡੇ ਖਿੱਤੇ 'ਚ ਇਹ ਗੱਲ ਸੀ, ਅੱਜ ਵੀ ਹੈ। ਜੇ ਅਸੀਂ ਭਾਰਤੀ ਪਾਸੇ 'ਚ ਜ਼ਾਤ ਪਾਤ ਦੀ ਗੱਲ ਦੇਖੀਏ, ਉਹ ਪੂਰੇ ਜ਼ੋਰ ਸ਼ੋਰ ਨਾਲ ਹੈ। ਤੇ ਪਾਕਿਸਤਾਨੀ ਸੁਸਾਇਟੀ ਜਿਵੇਂ ਸਾਊਥ ਏਸ਼ੀਅਨ ਸਪੈਸੀਫਿਕ ਗੱਲ ਕਰਾਂ ਤੇ ਉੱਥੇ ਜ਼ਾਤ ਲਫ਼ਜ਼ ਨਾ ਹੋਏ ਤੇ ਉੱਥੇ ਬਰਾਦਰੀ ਹੈ, ਜਿਹੜੀ ਕਿ ਅਲਟੀਮੇਟਲੀ ਉੱਥੇ ਕੀ ਪਹੁੰਚ ਜਾਂਦੀ ਹੈ, ਜਿਹਦੇ ਥੱਲੇ ਸਾਡੇ ਅੰਦਰ ਕਿਤੇ ਨਾ ਕਿਤੇ ਜਿਹੜਾ ਉਹ ਨਸਲ ਆਧਾਰਿਤ, ਬਰਾਦਰੀ ਆਧਾਰਿਤ, ਰੰਗ ਆਧਾਰਿਤ ਔਰ ਮਜ਼ਹਬ ਆਧਾਰਿਤ ਤੱਕ ਕਿਸ ਹੱਦ ਤੱਕ ਨਫ਼ਰਤ ਹੈ, ਉਸ ਦਾ ਅੱਜ ਨਮੂਨਾ ਭਾਰਤ ਦੇਸ਼ ਬਣਿਆ ਹੋਇਆ ਕਿ ਜਮਹੂਰੀਅਤ ਦੇ ਨਾਂ ਥੱਲੇ ਕਿਵੇਂ ਉਹਨਾਂ ਨੇ ਘੱਟ ਗਿਣਤੀਆਂ ਨੂੰ, ਅਕਲੀਅਤਾਂ ਨੂੰ ਜਿਹੜਾ ਹੈ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਲੇਕਿਨ ਇਹ ਵੀ ਇਨਸਾਨ ਦੇ ਅੰਦਰ ਜਿੱਥੇ ਇਹ ਨਫ਼ਰਤ ਜਾਂ ਵਿਤਕਰਾ ਜਾਂ ਡਿਸਕ੍ਰਿਮੀਨੇਸ਼ਨ ਹੈ, ਉੱਥੇ ਨਾਲ ਦੀ ਨਾਲ ਹਿਪੋਕ੍ਰੇਸੀ, ਜਿਹਦੇ ਲਈ ਲਫ਼ਜ਼ ਅਸੀਂ ਦੰਭ ਜਾਂ ਪਖੰਡ ਜਾਂ ਹਿਪੋਕ੍ਰੇਸੀ ਨੂੰ ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਕਹਿਣਾ ਕੁਛ ਤੇ ਕਰਨਾ ਕੁਛ, ਦਿਲ 'ਚ ਹੋਰ ਬਾਹਰ ਹੋਰ, ਜਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ। ਸੋ ਜ਼ਾਹਿਰ ਹੈ ਕਿ ਜਦੋਂ ਦੁਨੀਆ ਦੇ ਵਿੱਚ ਇਸ ਵੇਲੇ ਜਿਹੜਾ ਵਾਕਿਆ ਮਿਨੀਐਪੋਲਿਸ ਸਟੇਟ ਦੇ ਵਿੱਚ ਹੋਇਆ, ਮਿਨੀਐਪੋਲਿਸ ਸ਼ਹਿਰ 'ਚ, ਔਰ ਉਸ ਦੀ ਇਕੱਲੀ ਗੂੰਜ ਅਮਰੀਕਾ ਤੱਕ ਹੀ ਨਹੀਂ ਰਹੀ, ਦੁਨੀਆ ਭਰ ਦੇ ਵਿੱਚ ਇਸ ਦੇ ਲਈ ਰੋਸ ਵਿਖਾਵੇ ਹੋਏ। ਨਸਲਵਾਦ ਦੇ ਖਿਲਾਫ ਅਮਰੀਕਾ 'ਚ ਬੜੀ ਪਾਵਰਫੁਲ ਮੂਵਮੈਂਟ ਬਣਿਆ। ਕੱਲ੍ਹ ਹੀ ਹਿਊਸਟਨ ਸ਼ਹਿਰ ਦੇ ਵਿੱਚ ਮਿਸਟਰ ਫਲੋਇਡ ਜਿਹੜੇ ਨੇ ਉਹਨਾਂ ਨੂੰ ਬਰੀ ਕੀਤਾ ਗਿਆ, ਲਾਸਟ ਰਸਮਾਂ ਹੋਈਆਂ ਨੇ। ਈਵਨ ਜਿਹੜੇ ਡੈਮੋਕ੍ਰੇਟਾਂ ਦੇ ਕੈਂਡੀਡੇਟ ਨੇ ਪ੍ਰੈਜ਼ੀਡੈਂਸ਼ੀਅਲ, ਜੋ ਬਾਈਡਨ, ਉਹ ਵੀ ਵਰਚੁਅਲ ਕਾਨਫਰੰਸ ਰਾਹੀਂ ਸ਼ਾਮਲ ਹੋਏ। ਪਹਿਲਾਂ ਇਨ ਪਰਸਨ ਵੀ ਉਹਨਾਂ ਦੀ ਫੈਮਿਲੀ ਨੂੰ ਮਿਲ ਕੇ ਆਏ ਨੇ। ਔਰ ਦੁਨੀਆ ਭਰ 'ਚ ਕਟਿੰਗ ਅਕ੍ਰੋਸ ਦਾ ਰੇਸ ਔਰ ਅਦਰ ਲਾਈਨ ਸਾਰਿਆਂ ਨੇ, ਜਿੱਥੇ ਉਸ ਇਨਸਾਨ ਦੇ ਨਾਲ ਔਰ ਉਹਨੂੰ ਇਹ ਕਿਹਾ ਜਾ ਰਿਹਾ ਕਿ ਭਾਈ ਕਿਵੇਂ ਇੱਕ ਬੰਦਾ ਕਿਵੇਂ ਦੁਨੀਆ ਚੇਂਜ ਕਰ ਸਕਦਾ ਹੈ। ਬਹੁਤ ਵਾਰ ਅਸੀਂ ਯੁੱਗ ਪੁਰਸ਼ ਬਾਰੇ ਗੱਲ ਕਰਦੇ ਹਾਂ ਜਾਂ ਅਸੀਂ ਉਹਨਾਂ ਆਈਕੋਨਿਕ ਫਿਗਰਸ ਬਾਰੇ ਗੱਲ ਕਰਦੇ ਹਾਂ ਕਿ ਜਿਹੜੇ ਜਿਉਂਦੇ ਜੀ ਕਿਵੇਂ ਸਮਾਜ ਨੂੰ ਬਦਲ ਦਿੰਦੇ ਨੇ, ਸਿਸਟਮ ਨੂੰ ਬਦਲ ਦਿੰਦੇ ਨੇ। ਪਰ ਮੈਂ ਸਮਝਦਾ ਕਿ ਇਹ ਵੀ ਇੱਕ ਇਤਿਹਾਸ ਲਿਖਿਆ ਗਿਆ ਹੈ ਕਿ ਕਿਵੇਂ ਇੱਕ ਮਰਿਆ ਬੰਦਾ ਸੁਸਾਇਟੀ ਨੂੰ ਬਦਲ ਦਿੰਦਾ ਹੈ। ਬੇਸ਼ੱਕ ਉਹ ਮੌਤ ਹੋਈ ਹੈ, ਪਰਿਵਾਰ ਦੇ ਲਈ, ਭਾਈਚਾਰੇ ਦੇ ਲਈ ਇਹ ਇੱਕ ਦੁਖਦਾਈ ਗੱਲ ਹੈ, ਪਰ ਇਹਨੇ ਦੁਨੀਆ ਨੂੰ ਇੱਕ ਪੋਜ਼ਿਟਿਵ ਲਾਈਨ ਵੱਲ, ਔਰ ਉਹ ਹੈ ਕਿ ਅਸੀਂ ਨਸਲਵਾਦ ਤੋਂ ਛੁਟਕਾਰਾ ਦਿਵਾਉਣਾ। ਔਰ ਜਿਵੇਂ ਕੱਲ ਉਹਨਾਂ ਦੀ ਲਾਸਟ ਸਰਵਿਸਿਜ਼ ਚਰਚ ਦੇ ਵਿੱਚ ਐਲ ਸ਼ਾਰਪਟਨ, ਜਿਹੜਾ ਵਾਕਿਆ ਹੀ ਬੜਾ ਸ਼ਾਰਪ ਲੀਡਰ ਹੈ, ਕਾਲਿਆਂ ਦਾ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਵੀ ਉਹਨੇ ਰਨ ਕੀਤੀ ਸੀ, ਡੈਮੋਕ੍ਰੈਟ ਹੈ, ਉਹਨੇ ਆਪਣੀ ਜਿਹੜੀ ਪ੍ਰੈਜ਼ੈਂਟੇਸ਼ਨ 'ਚ ਇਹ ਗੱਲ ਕਹੀ ਸੀ ਕਿ ਪੋਜ਼ਿਟਿਵ ਸਾਈਡ ਇਹ ਹੈ ਕਿ ਜਿਹੜੇ ਸਲੇਵ ਟ੍ਰੇਡਰ ਸੀ ਉਹਨਾਂ ਦੇ ਗ੍ਰੈਂਡਸਨ ਜਾਂ ਗ੍ਰੈਂਡ ਸਨ ਐਂਡ ਡਾਟਰਸ, ਉਹੀ ਉਹਨਾਂ ਦੇ ਬੁੱਤਾਂ ਦੇ ਵਿੱਚ ਗਲੇ 'ਚ ਰੱਸਾ ਪਾ ਕੇ ਉਹਨਾਂ ਨੂੰ ਤੋੜ ਰਹੇ ਨੇ। ਸੋ ਜ਼ਾਹਿਰ ਹੈ ਕਿ ਇਹ ਵੀ ਇੱਕ ਟੁਵਰਡਸ ਇੰਪਰੂਵਮੈਂਟ ਹੈ, ਕਿਉਂਕਿ ਉਹ ਰੈਫਰ ਕਰ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਜਿਹਦਾ ਵੱਡਾ ਬੁੱਤ ਲੱਗਾ, ਵੱਡਾ ਟ੍ਰੇਡ ਜਿਹੜਾ ਸਲੇਵ ਟ੍ਰੇਡ ਦਾ ਉਹ ਸਰਗੜਾ ਰਿਹਾ, ਉਸ ਦੇ ਬੁੱਤ ਨੂੰ, ਹਾਲਾਂਕਿ ਉਹਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਪ੍ਰਾਪਰਟੀ ਚੈਰਿਟੀ 'ਚ ਦਿੱਤੀ,
ਬਹੁਤ ਸਾਰੇ ਸੋਸ਼ਲ ਡਿਵੈਲਪਮੈਂਟ ਦੇ ਕੰਮ ਵੀ ਕੀਤੇ। ਪਰ ਲੋਕ ਕਹਿੰਦੇ ਨੇ ਭਾਈ ਇਸ ਸਿੰਬਲ ਨੂੰ ਜਿਹੜਾ ਇਹ ਬੁੱਤ ਹੈ ਅਸੀਂ ਟੋਲਰੇਟ ਨਹੀਂ ਕਰਨਾ, ਕਿਉਂਕਿ ਇਹ ਸਾਰੇ ਜਿਹੜੇ ਨੇ ਇਹ ਸਲੇਵ ਟ੍ਰੇਡਰ ਦਾ ਇਹ ਬੰਦਾ ਹੈ। ਸੋ ਕਈ ਥਾਵਾਂ ਤੇ ਬੁੱਤਾਂ ਦੇ ਉੱਤੇ ਜਿਹੜੇ ਨੇ ਉਹਨਾਂ ਨੂੰ ਥੱਲੇ ਸੁੱਟਿਆ ਗਿਆ ਹੈ। ਔਰ ਇਸੇ ਅੰਦਾਜ਼ ਦੇ ਵਿੱਚ ਈਵਨ ਹੁਣ ਇੰਗਲੈਂਡ ਦੇ ਵਿੱਚ ਤੁਸੀਂ ਜਦੋਂ ਅਸੀਂ ਹਿਪੋਕ੍ਰੇਸੀ ਦੀ ਗੱਲ ਕਰਾਂਗੇ, ਦੰਭ ਦੀ ਅੰਦਰ ਹੋ ਰਿਹਾ ਬਾਹਰ ਹੋ ਰਿਹਾ ਹਿੰਦੂਤਵੀਆਂ ਦੀ, ਕਿ ਇਹ ਗੱਲ ਦਾ ਵੀ ਧਿਆਨ ਰਹੇ ਕਿ ਇਸੇ ਦੌੜ ਦੇ ਵਿੱਚ ਜਿਹੜੇ ਜਾਗਰੂਕ ਕਾਲੇ ਹੋਣ ਜਾਂ ਗੋਰੇ ਹੋਣ ਉਹਨਾਂ ਦੀ ਨਜ਼ਰ ਗਾਂਧੀ ਦੇ ਉੱਤੇ ਵੀ ਗਈ ਕਿ ਭਾਈ ਇਹਨੂੰ ਕਿਵੇਂ ਇਹਨਾਂ ਨੇ ਬੜਾ ਅਪੋਸਟਲ ਆਫ ਪੀਸ ਬਣਾ ਕੇ ਪੇਸ਼ ਕੀਤਾ ਹੋਇਆ ਹੈ। ਪਰ ਕਿਸ ਕਿਸਮ ਦਾ ਇਹ ਰੇਸਿਸਟ ਸੀ ਜਿਹਨੇ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਦੀ ਹਮਾਇਤ ਕੀਤੀ। ਅਸੀਂ ਇਸ ਤੇ ਇੱਕ ਸੈਗਮੈਂਟ ਕੀਤਾ ਸੀ। ਔਰ ਵਾਸ਼ਿੰਗਟਨ ਦੇ ਵਿੱਚ ਉਹਦੇ ਬੁੱਤ ਦੇ ਉੱਤੇ ਰੇਪਿਸਟ ਐਂਡ ਰੇਸਿਸਟ ਦੀ ਲਫ਼ਜ਼ ਉਕਰੇ ਗਏ ਸੀ। ਔਰ ਈਵਨ ਇੰਗਲੈਂਡ ਦੇ ਵਿੱਚ ਵੀ ਲੰਡਨ 'ਚ ਜਿੱਥੇ ਉਹਦਾ ਬੁੱਤ ਲੱਗਾ ਹੋਇਆ ਉਹਦੇ ਤੇ ਵੀ ਇਸ ਕਿਸਮ ਦਾ ਕਿ ਇਹ ਰੇਸਿਸਟ ਹੈ ਇਹ ਉਹਦੇ ਤੇ ਉਕਰਿਆ ਗਿਆ। ਇਹਦੇ ਤੇ ਬੜੇ ਇਹਨਾਂ ਨੇ ਇੱਥੇ ਵੀ ਜਿਹੜਾ ਇਹਨਾਂ ਦਾ ਤਰਨਜੀਤ ਸੰਧੂ ਐਂਬੈਸਡਰ ਰੱਖਿਆ ਹੋਇਆ, ਇਹਨਾਂ ਨੇ ਪਗੜੀ ਧਾਰੀ ਲੱਭ ਲੈਂਦੇ ਨੇ ਇਦਾਂ ਦੇ ਮੌਕਿਆਂ ਲਈ। ਔਰ ਉਹਨੇ ਕਿਹਾ ਕਿ ਜੀ ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ, ਜਿਹੜੇ ਕ੍ਰਾਈਮ ਇਹਨਾਂ ਨੇ ਕੀਤੇ ਨੇ ਅਗੇਂਸਟ ਹਿਊਮੈਨਿਟੀ, ਕਿਸ ਨਾਂ ਦੇ ਥੱਲੇ ਕਿਵੇਂ ਨਫ਼ਰਤ ਦਾ ਪਾਤਰ ਗਾਂਧੀ ਨੇ ਸਭ ਤੋਂ ਪਹਿਲਾਂ ਜਿਵੇਂ ਜੇ ਸਿੱਖਾਂ ਦਾ ਜਾਂ ਈਵਨ ਉਸ ਖਿੱਤੇ ਦੇ ਵਿੱਚ ਹਿੰਦੂਤਵਾਦ ਦੀ ਸੌਫਟ ਹਿੰਦੂਤਵਾਦ ਦੇ ਨਾਂ ਥੱਲੇ, ਰਾਮ ਰਾਜ ਦੇ ਨਾਂ ਥੱਲੇ, ਜਿਹੜਾ ਰਾਮ ਰਾਜ ਜ਼ਾਤ ਪਾਤ 'ਚ ਯਕੀਨ ਰੱਖਦਾ ਹੈ, ਜਿਹੜੀ ਜ਼ਾਤ ਪਾਤ ਵਰਸਟ ਕਾਈਂਡ ਆਫ ਰੇਸਿਜ਼ਮ ਹੈ ਹਿਊਮਨ ਹਿਸਟਰੀ, ਜਿਹਨੇ ਉਹਦੀ ਐਡਵੋਕੇਸੀ ਕੀਤੀ। ਔਰ ਜਿਹਨੇ ਸਿੱਖਾਂ ਦੇ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਲਈ ਔਰ ਪੰਜਾਬੀ ਜ਼ਬਾਨ ਲਈ ਜੋ ਗਾਂਧੀ ਨੇ ਕਿਹਾ, ਉਹ ਤੁਸੀਂ ਉਹਦੇ ਕੰਪਲੀਟ ਵਰਕਸ ਆਫ ਗਾਂਧੀ ਚੋਂ ਦੇਖ ਸਕਦੇ ਹੋ। ਸੋ ਇੱਕ ਪਾਸੇ ਇਹ ਪਾਰਟ ਵੀ ਚੱਲ ਰਿਹਾ ਔਰ ਜ਼ਾਹਰ ਹੈ ਕਿ ਅਮਰੀਕਾ ਦੇ ਐਂਬੈਸਡਰ ਨੇ ਜਿਹੜਾ ਇੰਡੀਆ 'ਚ ਹੈ ਉਹਨੇ ਅੱਧਾ ਮਿੰਟ ਨਹੀਂ ਲਾਇਆ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਜੀ ਉਹਦੇ ਬੁੱਤ ਤੇ ਹੋਇਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਆਰਗੇਨਾਈਜੇਸ਼ਨ ਫਾਰ ਮਾਈਨੋਰਿਟੀਜ਼ ਇਨ ਇੰਡੀਆ ਆਫਮੀ ਨੇ ਇਸ ਦੇ ਉੱਤੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਕਿਹੜੀ ਮਾਫੀ ਮੰਗਣ ਦੀ ਲੋੜ ਹੈ, ਵੀ ਗਾਂਧੀ ਤੋਂ ਵੱਡਾ ਹੋਰ ਕਿਹੜਾ ਨਸਲਵਾਦੀ ਹੈ। ਔਰ ਉਹਦਾ ਰਿਕਾਰਡ ਕੱਢ ਕੇ ਦੇਖ ਲਓ ਇਸ ਸਾਰੇ ਦੇ ਨਾਲ। ਲੇਕਿਨ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਹਨਾਂ ਹਿੰਦੂ ਤਵੀਆਂ ਨੂੰ ਜਿਨ੍ਹਾਂ ਦਾ ਦੰਭ ਨਜ਼ਰ ਆ ਰਿਹਾ, ਹੋ ਸਕਦਾ ਹੈ ਕੁਛ ਨੂੰ ਇਹ ਮੂਰਖ ਬਣਾ ਲੈਂਦੇ ਹੋਣ, ਇਹ ਜਿਹੜੇ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਚੱਲ ਰਹੇ ਨੇ ਇਹਦੇ ਚ ਹਿੰਦੂ ਤਵੀ ਵੀ ਵੱਡੀ ਗਿਣਤੀ ਦੇ ਵਿੱਚ, ਮੈਂ ਹਿੰਦੂ ਲਫ਼ਜ਼ ਨਹੀਂ ਕਹਾਂਗਾ ਕਿਉਂਕਿ ਬਹੁਤਿਆਂ ਨੂੰ ਲੱਗੇਗਾ ਕਿ ਸ਼ਾਇਦ ਅਸੀਂ ਕਿਸੇ ਧਰਮ ਨੂੰ ਜਾਣ ਕੇ ਟਾਰਗੇਟ ਕਰ ਰਹੇ ਹਾਂ, ਪਰ ਇਹ ਸਮਝਣਾ ਔਖਾ ਨਹੀਂ ਹੈ ਕਿ ਅੱਜ ਕਿਹਦਾ ਕੀ ਮਤਲਬ ਹੈ। ਜਦੋਂ ਅਸੀਂ ਹਿੰਦੂ ਤਵੀ ਕਹਿੰਦੇ ਹਾਂ ਵੱਡੀ ਗਿਣਤੀ ਦੇ ਵਿੱਚ ਸਿਰਫ ਭਾਰਤ ਵਿੱਚ ਵੀ ਆਰਐਸਐਸ ਨਹੀਂ ਹੈ, ਜਿਹੜੀ ਆਰਐਸਐਸ ਸਟੇਟ ਵਿਦਨ ਸਟੇਟ ਹੈ। ਇੰਡੀਅਨ ਸਟੇਟ ਨੂੰ ਵੀ ਮੋਦੀ ਅਮਿਤ ਸ਼ਾਹ ਰੇਸਿਸਟ ਔਰ ਕਮਿਊਨਲ ਔਰ ਮਰਡਰ ਦੀ ਜੋੜੀ ਰਨ ਕਰ ਰਹੀ ਹੈ। ਪਰ ਗਲੋਬਲ ਜਿੰਨਾ ਇੰਡੀਅਨ ਐਮਬੈਸੀਜ਼ ਦਾ ਕੌਂਸੂਲੇਟਸ ਦਾ ਨੈਟਵਰਕ ਹੈ ਉਹ ਇਹਨਾਂ ਹੀ ਹਿੰਦੂ ਤਵੀਆਂ ਨੂੰ ਜਿਨ੍ਹਾਂ ਨੂੰ ਦੀ ਆਰਐਸਐਸ ਅਗਵਾਈ ਕਰਦਾ ਔਰ ਜਿਹੜੇ ਸਟੇਟ ਵਿਦਨ ਸਟੇਟ ਨੇ ਉੱਥੇ, ਲੇਕਿਨ ਬਾਹਰ ਵੀ ਸਾਰਾ ਆਰਐਸਐਸ ਦਾ ਏਜੰਡਾ ਹੈ। ਜਿਹਦਾ ਸਬੂਤ ਦੇਖਣਾ ਹੋਏ ਤੇ ਰੌਡੀ ਮੋਡੀ ਹਿਊਸਟਨ ਦੇ ਵਿੱਚ ਇਕੱਠ ਕਿ ਉਹ ਕਿਹਨੇ ਅੱਜ ਲਿਆਂਦਾ ਔਰ ਕੌਣ ਉਹ ਲੋਕ ਸੀ। ਲੇਕਿਨ ਸਭ ਤੋਂ ਵੱਡੇ ਰੇਸਿਸਟ ਜਿਹੜੇ ਨੇ ਉਹ ਅੱਜ ਬੜੇ ਹੋਏ ਨੇ ਉਹਨਾਂ ਪ੍ਰੋਟੈਸਟ ਦੇ ਵਿੱਚ। ਇਹ ਕਿਹਾ ਗਿਆ ਜੀ ਬਲੈਕ ਲਾਈਵਸ ਮੈਟਰ, ਉਹਨਾਂ ਨੇ ਵੀ ਝੰਡੇ ਚੁੱਕੇ ਹੋਏ ਨੇ। ਸੋ ਇਹ ਇੱਕ ਆਪਣੇ ਕਿਸਮ ਦੀ ਹਿਪੋਕ੍ਰੇਸੀ ਹੈ ਜਿਸ ਬਾਰੇ ਅੱਜ ਦੋ ਆਰਟੀਕਲ ਬੜੇ ਖੂਬਸੂਰਤ, ਇੱਕ ਰਾਣਾ ਅਯੂਬ ਜਿਹੜੀ ਪ੍ਰੋਮੀਨੈਂਟ ਬੀਬੀ ਗੁਜਰਾਤ ਫਾਈਲਸ ਨੇ ਲਿਖ ਕੇ ਮੋਦੀ ਅਮਿਤ ਸ਼ਾਹ ਨੂੰ ਐਕਸਪੋਜ਼ ਕੀਤਾ ਸੀ ਔਰ ਨਵੰਬਰ 84 ਦੇ ਉੱਤੇ ਵੀ ਇਸ ਬੀਬੀ ਦੇ ਆਰਟੀਕਲ ਨੇ। ਔਰ ਉਹਨਾਂ ਦਾ ਇੱਕ ਆਰਟੀਕਲ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਇਸ ਇੰਡੀਅਨ ਹਿਪੋਕ੍ਰੇਸੀ ਦੇ ਉੱਤੇ ਛਪਿਆ। ਔਰ ਇੱਕ ਆਰਟੀਕਲ ਮੈਂ ਦੇਖਿਆ ਵਾਈਸ ਵਰਲਡ ਨਿਊਜ਼ ਦੇ ਵਿੱਚ ਜਿਹੜਾ ਇੱਕ ਜਿਹੜੇ ਨੇ ਸ਼ਮਾਨੀ ਜੋਸ਼ੀ ਜ਼ਾਹਿਰ ਹੈ ਹਿੰਦੂ ਸੱਜਣ ਨੇ, ਉਹਨਾਂ ਦਾ ਲਿਖਿਆ why Indians angered by the racism and police brutality in the US don't care about the same issues in their own country। ਕਿ ਇੱਥੇ ਤਾਂ ਬੜੇ ਅੱਗੇ ਅੱਗੇ ਹੋ ਕੇ ਬਲੈਕ ਲਾਈਵਸ ਮੈਟਰ ਦੀ ਗੱਲ ਕਰ ਰਹੇ ਨੇ, ਪਰ ਆਪਣੇ ਮੁਲਕ ਦੇ ਵਿੱਚ ਇਹ ਕਿਸ ਪਾਸੇ ਤੁਰੇ ਹੋਏ ਨੇ, ਇਹਨਾਂ ਨੂੰ ਉੱਥੇ ਕਿਉਂ ਨਹੀਂ ਨਜ਼ਰ ਆਉਂਦਾ ਕਿ ਨਸਲਵਾਦ ਦੇ ਨਾਂ ਥੱਲੇ ਜ਼ਾਤ ਪਾਤੀ ਸਿਸਟਮ ਕੀ ਹੈ, ਮੁਸਲਮਾਨਾਂ ਦੇ ਨਾਲ ਕੀ ਚੱਲ ਰਿਹਾ ਹੈ ਔਰ ਕਿਵੇਂ ਇਹ ਸਾਰੀ ਹਿਪੋਕ੍ਰੇਸੀ ਇਹਨਾਂ ਨੇ ਖੜੀ ਕੀਤੀ ਹੋਈ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਇੱਕ ਪਾਸੇ ਜਿੱਥੇ ਦੁਨੀਆ ਇਹਨਾਂ ਹਿਪੋਕ੍ਰੇਟਸ ਦਾ ਨੋਟਿਸ ਲੈ ਰਹੀ ਹੈ,
ਉੱਥੇ ਸਿੱਖਾਂ ਨੇ ਇਕੱਲਾ ਹੀ ਨਹੀਂ ਕਿ ਕਰੋਨਾ ਦੇ ਹਵਾਲੇ ਨਾਲ ਦੁਨੀਆ ਭਰ ਸਫ਼ਰ ਕਰ ਰਹੇ ਲੋਕਾਂ ਲਈ ਲੱਖਾਂ ਲੋਕਾਂ ਨੂੰ ਰੋਜ਼ਾਨਾ ਸਿੱਖ ਫੀਡ ਕਰ ਰਹੇ ਨੇ, ਪਰ ਇਹ ਬਲੈਕ ਲਾਈਵਸ ਮੈਟਰ ਦੇ ਵਿੱਚ ਜਿੱਥੇ ਸਿੱਖ ਪ੍ਰੋਟੈਸਟ ਦਾ ਵੀ ਹਿੱਸਾ ਨੇ, ਪਰ ਜਿਹੜੀ ਗੱਲ ਨੇ ਈਵਨ ਨਿਊਯਾਰਕ ਟਾਈਮਸ ਦਾ ਵੀ ਧਿਆਨ ਖਿੱਚਿਆ ਔਰ ਉਹਨਾਂ ਦੀ ਇੱਕ ਜਿਹੜੀ ਉਹਨਾਂ ਦੀ ਫੂਡ ਸੈਕਸ਼ਨ ਦੀ ਜਿਹੜੀ ਇੰਚਾਰਜ ਹੈ ਉਹਨੇ ਇੱਕ ਬਹੁਤ ਖੂਬਸੂਰਤ ਆਰਟੀਕਲ ਸਿੱਖਾਂ ਦੀ ਲੰਗਰ ਦੀ ਸੇਵਾ, ਭਾਵੇਂ ਇਹ ਪਿਛਲੇ 3-4 ਹਫ਼ਤੇ ਤੋਂ ਉਸ ਦੀ ਰਿਸਰਚ ਹੋਏਗੀ, ਕਿਉਂਕਿ ਉਹਨੇ ਅਮਰੀਕਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਦੇ ਗੁਰਦੁਆਰੇ ਸਾਰੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਜ਼ਿਕਰ ਕਰਦੇ ਆ ਉਹਨੇ ਯੂਨਾਈਟਿਡ ਸਿੱਖਸ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਲੀਸ਼ਨ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਹੁਤ ਸਾਰੀਆਂ ਗੁਰਦੁਆਰਾ ਮੈਨੇਜਮੈਂਟਸ ਔਰ ਉਹਨਾਂ ਦੇ ਨਾਲ ਇੰਟਰਵਿਊ, ਔਰ ਉਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਕਮਾਲ ਹੈ ਸਿੱਖਾਂ ਦੀ ਕਿ ਵੀ ਉਹ ਜਿੱਥੇ ਇਹ ਪ੍ਰੋਟੈਸਟ ਹੋ ਰਹੇ ਨੇ, ਲੋਕ ਇੰਨੀ ਗਰਮੀ ਦੇ ਵਿੱਚ ਬਾਹਰ ਨੇ, ਸਿੱਖ ਉੱਥੇ ਪੈਕ ਫੂਡ ਵੀ, ਪਾਣੀ ਵੀ, ਬਾਕੀ ਚੀਜ਼ਾਂ ਵੀ ਵੱਡੀ ਗਿਣਤੀ ਸਪਲਾਈ ਕਰ ਰਹੇ ਨੇ। ਸੋ ਸਾਡੇ ਲਈ ਤਾਂ ਅਸੀਂ ਤਾਂ ਹੈ ਭਾਈ ਕਨਈਆ ਜੀ ਦੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਉਹ ਤਾਂ ਅਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਬਰਗਾੜੀ ਔਰ ਬਹਿਬਲ ਕਲਾਂ ਔਰ ਦੂਸਰੀਆਂ ਥਾਵਾਂ ਤੇ ਜਿੱਥੇ ਕਿ ਪੁਲਿਸ ਜਿਹੜੀ ਗੋਲੀ ਚਲਾਉਣ ਵਾਲੀ ਹੈ ਆ ਕੇ ਉਹ ਲੰਗਰ ਜਿਹੜਾ ਉਹ ਉੱਥੇ ਹੀ ਛਕ ਰਹੇ ਸੀ ਜਿੱਥੇ ਸਿੰਘਾਂ ਨੇ ਉਹ ਲੰਗਰ ਲਾਏ ਹੋਏ ਨੇ, ਉਹੀ ਪੁਲਿਸ ਵਾਲੇ ਜਿਹੜੇ ਉਧਰ ਜਾ ਕੇ ਉਹਨਾਂ ਨੂੰ ਗੋਲੀਆਂ ਮਾਰ ਰਹੇ ਨੇ, ਉਹ ਉੱਥੇ ਆ ਕੇ ਉਹਨਾਂ ਦੇ ਲਈ ਵੀ ਖੁੱਲ੍ਹਾ। ਇਹ ਸਾਡੀ ਟ੍ਰੈਡੀਸ਼ਨ ਦਾ ਹਿੱਸਾ, ਔਰ ਮੈਂ ਸਮਝਦਾ ਕਿ ਜੇ ਕੋਈ ਦੂਸਰਾ ਵੀ ਇਸ ਦੇ ਉੱਤੇ ਇਹਨਾਂ ਦਾ ਵਿਰੋਧ ਕਰਨ ਵਾਲਾ ਵੀ ਪ੍ਰੋਟੈਸਟ ਕਰੇਗਾ, ਸਿੱਖ ਉਹਨਾਂ ਨੂੰ ਵੀ ਫੀਡ ਕਰ ਰਹੇ ਹੋਣਗੇ ਕਿ ਭਾਈ ਇਹ ਤਾਂ ਸਾਡਾ ਮੁੱਢਲੀ ਡਿਊਟੀ ਹੈ। ਪਰ ਮੈਂ ਸਮਝਦਾ ਵੀ ਇਹਦੇ ਚੋਂ ਇਸ ਪੀਰੀਅਡ ਜਿਹੜਾ ਸਿੱਖ ਕਰੈਕਟਰ ਹੈ ਉਹ ਬੜੇ ਚੰਗੇ ਅੰਦਾਜ਼ ਦੇ ਵਿੱਚ ਸਾਹਮਣੇ ਆਇਆ। ਔਰ ਮੈਂ ਇਹ ਗੱਲ ਕਰਦੇ ਹਾਂ ਵਾਈਸ ਵਰਲਡ ਨਿਊਜ਼ ਦਾ ਆਰਟੀਕਲ ਉਹਨੇ ਕਿਹਾ ਕਿ ਵੀ ਓਵਰ ਦਾ ਵੀਕਐਂਡ social media feeds in India were flooded with illustrated quotes of Desmond Tutu that declared, if you are neutral in the situations of injustice, you have chosen the side of the oppressor. Mr. Tutu, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਹੈ, ਉਸ ਦੀ ਕੋਟ ਹੈ, ਉਹਨੇ ਕਿਹਾ ਜੀ ਇੰਡੀਆ 'ਚ ਬਹੁਤ ਟ੍ਰੈਂਡ ਕਰ ਰਿਹਾ ਹੈ, ਪਰ poignant protest signs that declared I can't breathe and the quintessential hashtag Black Lives Matter. The post expressed solidarity with George Floyd, a black man who died after a police officer kneeled on his neck for 8 minutes and 46 seconds. The incident has sparked demonstrations against police brutality and racism around the world. ਜ਼ਾਹਰ ਹੈ ਕਿ ਜਾਰਜ ਫਲੋਇਡ ਔਰ ਇਹ ਉਸੇ ਮਿਨੀਐਪੋਲਿਸ ਸ਼ਹਿਰ ਦੇ ਮੇਅਰ ਨੇ ਐਲਾਨ ਕੀਤਾ ਸੀ ਕੱਲ ਜਦੋਂ ਉਹਨਾਂ ਦੇ ਜਿਹੜੀਆਂ ਅੰਤਮ ਰਸਮਾਂ ਹੋ ਰਹੀਆਂ ਸੀ ਕਿ ਕਿਉਂਕਿ 8 ਮਿੰਟ 46 ਸੈਕਿੰਡ ਗੋਡਾ ਰੱਖਿਆ ਗੋਰੇ ਨੇ ਕਿ ਸਾਰੇ ਲੋਕ ਜਿਹੜੇ ਨੇ ਉਹ 8 ਮਿੰਟ 46 ਸੈਕਿੰਡ ਸਾਇਲੈਂਟ ਰਹਿ ਕੇ ਪ੍ਰੇ ਕਰਨ। ਇਹ ਵੀ ਸਿੰਬੋਲਿਕ ਹੁੰਦਾ। ਪਰ ਮੈਂ ਇਸ ਆਰਟੀਕਲ ਦੀ ਗੱਲ ਕਰਾਂ ਕਿ ਵੀ ਇਹ ਜਿਹੜਾ ਦਾ ਆਊਟਪੋਰਿੰਗ ਆਫ ਸਪੋਰਟ ਇਨ ਇੰਡੀਆ would have ordinarily been touching, yet many couldn't help but notice that the very voices who now claim to be infuriated by police brutality, systematic oppression and murder on the basis of arbitrary factors like skin color were the same ones who were blissfully silent when similar human rights violations happened in the country. ਕਿ ਉਹੀ ਲੋਕ ਨੇ ਜਿਹੜੇ ਹੁਣੇ ਕਰ ਰਹੇ ਨੇ, ਹੈਸ਼ਟੈਗ ਕਰ ਰਹੇ ਨੇ ਔਰ ਬਲੈਕ ਲਾਈਵ ਇਹਨਾਂ ਲਈ ਅਹਿਮੀਅਤ ਵਾਲੀਆਂ ਹੋ ਗਈਆਂ, ਇਹ ਬਿਲਕੁਲ ਚੁੱਪ ਬੈਠੇ ਸੀ ਜਦੋਂ ਕਿ ਭਾਰਤ ਦੇ ਵਿੱਚ ਪੁਲਿਸ ਫੋਰਸਿਸ ਜਿਹੜੀ ਹੈ ਉਹ ਟਾਰਗੇਟ ਕਰ ਰਹੇ ਸੀ। Many feed ignorance and apathy when critics pointed out that police forces in India target university students and Dalit right activists. Others stand in solidarity with an American-born movement against oppression while choosing to overlook the too frequent religion-based violence and riots that have taken place in India. ਕਿ ਭਾਈ ਤੁਸੀਂ ਉੱਥੇ ਜਿਹੜਾ ਉਹ ਚੁੱਪਤਾਰੀ ਹੋਈ ਹੈ ਜੋ ਉੱਥੇ ਜ਼ੁਲਮ ਹੋ ਰਹੇ ਨੇ, ਲੇਕਿਨ ਇੱਥੇ ਤੁਸੀਂ ਜਿਹੜਾ ਇਹ ਸਾਰੇ ਦੇ ਉੱਤੇ ਬੜਾ ਬਲੈਕਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਹੋਣ ਦੀ ਬੜੀ ਗੱਲ ਕਰ ਰਹੇ ਹੋ। ਔਰ ਇਸੇ ਤਰ੍ਹਾਂ ਇਸ ਸਾਰੇ ਚ ਜਿਹੜਾ ਖਾਸ ਤੌਰ ਤੇ ਅਯੂਬ ਰਾਣਾ ਦਾ ਰਾਈਟ ਅਪ ਹੈ
क्योंकि मैं वक्त देख के डिटेल च नहीं जा रहा, मैं जस्ट पासिंग रेफरेंस ही ਦਿੱਤੀ है। और ये वाशिंगटन पोस्ट ਦੇ ਵਿੱਚ ਅੱਜ, और उन्होंने बड़ा जबरदस्त हेडिंग ਇਹਦਾ ਦਿੱਤਾ है कि outrage over an elephant and celebrities embracing Black Lives Matter expose India's deep hypocrisy। उन्होंने ਇੰਡੀਅਨ ਹਿਪੋਕ੍ਰੇਸੀ ਦੀਆਂ ਦੋ ਉਦਾਹਰਨਾਂ ਦਿੱਤੀਆਂ। ਹਾਲਾਂ ਅਸੀਂ ਉਹਨੂੰ ਪਾਸਿੰਗ ਚ ਰੈਫਰ ਕੀਤਾ ਸੀ, ਪਰ ਇੰਡੀਆ ਚ ਇਹ ਬਹੁਤ ਬੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਬਣਿਆ ਕਿ ਭਾਈ ਕੇਰਲਾ ਦੇ ਇੱਕ ਜ਼ਿਲ੍ਹੇ ਚ ਜਿਹੜਾ ਹਿੰਦੂ ਮੈਜੋਰਟੀ ਜ਼ਿਲ੍ਹਾ ਸੀ, ਲੇਕਿਨ ਬੀਜੇਪੀ ਦੇ ਸਟਾਲਵਾਰਟਸ ਨੇ, ਉਹਨਾਂ ਦੇ ਮੀਡੀਆ ਤੇ ਬੈਠੇ ਉਹਨਾਂ ਦੇ ਟਾਊਟਸ ਨੇ ਔਰ ਗੋਦੀ ਮੀਡੀਆ ਨੇ ਉਹਨੂੰ ਜ਼ਿਲ੍ਹਾ ਮਾਲਾਪੁਰਮ ਬਣਾ ਦਿੱਤਾ, ਜਿਹੜੀ ਮੁਸਲਮਾਨ ਮੈਜੋਰਟੀ ਹੈ, ਕਿ ਇੱਕ ਹੱਥਨੀ ਫੀਮੇਲ ਐਲੀਫੈਂਟ ਜਿਹਨੂੰ ਕਿ ਜੀ ਕਿਸੇ ਨੇ ਉਹ ਪਟਾਕੇ ਬੰਬ ਖਵਾ ਦਿੱਤਾ ਹੈ ਔਰ ਉਹ ਮਰ ਗਈ, ਉਹਦਾ ਬੱਚਾ ਵੀ ਮਰ ਗਿਆ। ਇਹਨੂੰ ਉਹਨਾਂ ਨੇ ਐਸਾ ਬਣਾ ਕੇ ਜਿਵੇਂ ਸਾਰਾ ਦੇਸ਼ ਸੋਗ ਮਨਾ ਰਿਹਾ, ਸਿਰਫ ਝੰਡੇ ਨੀਵੇਂ ਨਹੀਂ ਕੀਤੇ ਕਿ ਹੱਥਨੀ ਤੇ ਉਹਦਾ ਬੱਚਾ ਮਰ ਗਿਆ। ਹਾਲਾਂਕਿ ਹਰ ਕੋਈ, ਅਸੀਂ ਵੀ ਐਨੀਮਲ ਰਾਈਟਸ ਦੇ ਜਿਹੜੇ ਹਮਾਇਤੀ ਵੀ ਹੈ, ਔਰ ਕਿਤੇ ਵੀ ਕਿਸੇ ਵੀ ਬੇਗੁਨਾਹ ਦੀ ਜਾਨ, ਭਾਵੇਂ ਉਹ ਬੰਦੇ ਦੀ ਹੈ ਔਰ ਜਾਂ ਜਾਨਵਰ ਦੀ ਹੈ, ਉਸ ਦੇ ਉੱਤੇ ਸੋਗ ਹੁੰਦਾ ਹੈ। ਪਰ ਇਵੇਂ ਲੱਗਾ ਕਿ ਜਿਵੇਂ ਸਾਰਾ ਦੇਸ਼ ਬੜਾ ਐਂਜਲਸ ਦਾ ਮੁਲਕ ਹੈ, ਇੰਨਾ ਕੰਪੈਸ਼ਨ ਹੈ ਬੁੱਧ ਵਾਂਗ ਉਹਨਾਂ ਦੇ, ਕਿ ਦੇਸ਼ ਚ ਦੇ ਚੁੱਲ੍ਹਿਆਂ ਤੇ ਰੋਟੀ ਨਹੀਂ ਪੱਕੀ ਕਿ ਭਾਈ ਇਹ ਜਿਹੜੀ ਹੈ ਹੱਥਨੀ ਹੋ ਗਈ। ਪਰ ਬੀਜੇਪੀ ਵਾਲੇ ਆਪਣੀ ਗੇਮ ਦੇ ਉੱਤੇ ਸੀ, ਉਹਨਾਂ ਨੇ ਮੁਸਲਮਾਨਾਂ ਦੇ ਉੱਤੇ ਇਸ ਨੂੰ ਥੋਪਣ ਦੀ ਕੋਸ਼ਿਸ਼ ਕੀਤੀ। ਈਵਨ ਜਿਹੜਾ ਵੈਨਿਊ ਸੀ ਉਹ ਵੀ ਡਿਫਰੈਂਟ ਦਿੱਤਾ ਹੈ। ਹਾਲਾਂਕਿ 3 ਦਿਨ ਬਾਅਦ ਖਬਰ ਆਈ ਕਿ ਬਿਲਾਸਪੁਰ ਦੇ ਵਿੱਚ ਇੱਕ ਗਾਂ ਮਰ ਗਈ ਜਿਹਨੇ ਕਿ ਉਹ ਪਟਾਕੇ ਖਾਧੇ। ਹੁਣ ਹੁੰਦਾ ਇਹ ਹੈ ਕਿ ਖੇਤਾਂ ਦੇ ਵਿੱਚ ਬਹੁਤ ਵਾਰ ਜੰਗਲੀ ਸੂਰ ਦੂਜੇ ਤੀਜਿਆਂ ਤੋਂ ਬਚਾਅ ਦੇ ਲਈ ਇਹ ਕਿਸਾਨਾਂ ਨੇ ਹੀ ਰੱਖੇ ਹੁੰਦੇ ਨੇ ਕਿ ਭਾਈ ਜਦੋਂ ਧਮਾਕਾ ਹੁੰਦਾ ਉਹ ਖਾਣ ਲੱਗੇ ਤੇ ਬਾਕੀ ਵੀ ਡਰ ਕੇ ਦੌੜ ਜਾਣ। ਉਹ ਬਾਈ ਮਿਸਟੇਕ ਕਿ ਉਹਨੇ ਐਲੀਫੈਂਟ ਨੇ, ਫੀਮੇਲ ਐਲੀਫੈਂਟ ਨੇ ਖਾਧਾ, ਜਾਂ ਜਿਹੜੀ ਗਾਂ ਮਰੀ ਉਹਨੇ ਵੀ ਬਾਈ ਮਿਸਟੇਕ। ਪਰ ਉਦੋਂ ਸਾਰਾ ਦੇਸ਼ ਚੁੱਪ ਹੋ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਕੋਈ ਸਾਜ਼ਿਸ਼ ਨਹੀਂ ਸੀ। ਲੇਕਿਨ ਇਸ ਦੇ ਉੱਤੇ ਰਾਣਾ ਅਯੂਬ ਨੇ ਟਾਈਟਲ ਦੇ ਵਿੱਚ ਇਹ ਦਿੱਤਾ ਹੈ ਕਿ ਭਾਈ ਇੱਕ ਪਾਸੇ ਉਸ ਐਲੀਫੈਂਟ ਦੇ ਮਰਨ ਦੇ ਉੱਤੇ ਜਿਵੇਂ ਜਿਹੜਾ ਆਊਟਰੇਜ ਦਿਖਾਇਆ ਦੇਸ਼ ਵਾਲਿਆਂ ਨੇ, ਔਰ ਫਿਰ ਬਲੈਕ ਲਾਈਵਜ਼ ਮੈਟਰ ਦੇ ਉੱਤੇ ਇਹ ਇਸ ਤੋਂ ਵੱਡੀ ਕੀ ਹਿਪੋਕ੍ਰੇਸੀ ਹੈ ਕਿ ਅਸਲੀਅਤ ਤੁਸੀਂ ਕੀ ਕਰ ਰਹੇ ਹੋ। ਔਰ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਔਨ ਜੂਨ 3rd India's leading industrialist and philanthropist Ratan Tata poured his shock and anger on social media over the death of a pregnant elephant that had accidentally consumed a pineapple with firecrackers in it. He released a statement that said such criminal acts against innocent animals are no different than acts of meditated murder against other humans। ਇਹ ਟਾਟਾ ਕਹਿ ਰਿਹਾ। ਕੱਲ ਤਾਂ ਕਾਂਗਰਸੀ ਸੀ, ਹੁਣ ਉਹ ਬਦਲ ਗਿਆ ਰਾਜਾ, ਜਿਹੜਾ ਸੂਰਜ ਚੜਿਆ ਉਹਨੂੰ ਪਾਣੀ ਦਿਓ, ਔਰ ਉਹ ਕਹਿ ਰਿਹਾ ਜੀ ਇਹ ਕਤਲ ਹੈ ਜਿਵੇਂ ਉਹਨਾਂ ਦਾ ਹੋਇਆ। Tata was not the only Indian celebrity to express outrage at the death of the elephant. Actors, intellectuals and politicians joined the chorus। ਕਿ ਉਹ ਕੱਲਾ ਨਹੀਂ ਹੈ, ਐਕਟਰ ਵੀ ਬੋਲ ਰਹੇ ਨੇ, ਦੂਜੀਆਂ ਪਰਸਨੈਲਿਟੀ ਵੀ ਬੋਲ ਰਹੀਆਂ। ਦੈਟਸ ਹੁਣ ਇਹ ਇੱਕ ਕੰਪੈਰੀਜ਼ਨ ਹੈ ਕਿ ਉਸ ਮੁਲਕ ਦੇ ਵਿੱਚ ਹਿਊਮਨ ਲਾਈਫ ਮੈਟਰ ਨਹੀਂ ਕਰਦੀ। ਅਸੀਂ ਔਰ ਮੈਂ ਉਹਨਾਂ ਦੀ ਕੋਟ ਕਰ ਰਿਹਾ, that same evening an Indian court denied the bail application of Safura Zargar, a 27-year-old Kashmiri student activist who is 5 months pregnant and has been in jail while suffering complications due to polycystic ovary syndrome। ਇਹ ਉਹਨਾਂ ਨੂੰ ਤਕਲੀਫ ਵੀ ਹੈ, 5 month pregnant ਹੈ, PhD ਦੀ ਸਟੂਡੈਂਟ, ਕਸ਼ਮੀਰੀ origin। ਔਰ ਇਸ ਬੱਚੀ ਨੇ ਬਹੁਤ ਜ਼ਬਰਦਸਤ ਲੀਡਰਸ਼ਿਪ ਪੀਸਫੁਲੀ CAA ਦੇ ਖਿਲਾਫ ਜਿਹੜੀ ਹੋਈ ਉਸ ਦੇ ਵਿੱਚ ਮੀਡੀਆ ਨਾਲ ਇਹ ਕਰਦੇ ਸੀ। ਪਹਿਲਾਂ ਤਾਂ ਇਹ ਬਦਨਾਮ ਕੀਤਾ ਇਹਨਾਂ ਦੇ ਸਾਰੇ ਸੈਲਸ ਨੇ ਕਿ ਜੀ ਇਹ ਤਾਂ ਇਹਦਾ ਤਾਂ ਵਿਆਹ ਹੀ ਨਹੀਂ ਹੋਇਆ, ਔਰ ਇਹ ਆਲਰੇਡੀ ਉਹਨੂੰ ਜਿਹੜਾ ਉਹ ਮਾੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬਾਅਦ ਚ ਆਇਆ ਵੀ ਇਹ ਵੀ ਝੂਠ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਡਾਕਟਰਸ ਫੀਅਰ a possible miscarriage that could endanger Zargar's life, she has been in the dreaded Tihar jail in New Delhi for 2 months for allegedly conspiring to obstruct law enforcement
during February's nationwide student protests against the discriminatory Citizenship Amendment Act, which brazenly excludes Muslim migrants. CA ਦੀ ਗੱਲ ਕੀਤੀ ਹੈ। ਹੁਣ ਉਸ ਜੱਜ ਦੀ, ਜਿਸ ਜੱਜ ਦੇ ਅੱਗੇ 2 ਮਹੀਨੇ ਤੋਂ ਜੇਲ੍ਹ 'ਚ ਬੈਠੀ ਇਹ ਜਿਹੜੀ ਆਲਰੇਡੀ ਉਸ ਬਿਮਾਰੀ ਦਾ ਸ਼ਿਕਾਰ ਹੈ, ਜਿਹਦੇ 'ਚ ਮਿਸਕੈਰੇਜ ਹੋ ਸਕਦੀ ਹੈ, ਡਾਕਟਰਸ ਦੀ ਐਡਵਾਈਸ ਹੈ, ਪਰ ਜਦੋਂ ਆਪਣੀ ਜ਼ਮਾਨਤ ਦੀ ਅਰਜ਼ੀ ਜਾਂਦੀ ਹੈ 2 ਮਹੀਨੇ ਬਾਅਦ, ਹੁਣ ਜੱਜ ਕੀ ਕਹਿੰਦਾ ਹੈ? ਜੱਜ ਸਕੋਲਡਡ ਦ ਐਕਟਿਵਿਸਟ ਸੇਇੰਗ, ਉਹਨਾਂ ਨੇ ਡਿਨਾਈ ਕਰ ਦਿੱਤੀ ਬੇਲ। ਉਹਨੇ ਕਿਹਾ when you choose to play with embers you cannot blame the wind to have carried the spark a bit too far, ਕਿ ਜੇ ਤੁਸੀਂ ਸ਼ੋਲਿਆਂ ਨਾਲ ਖੇਡ ਰਹੇ ਹੋ ਅੱਗ ਦੇ ਨਾਲ, ਫਿਰ ਤੁਸੀਂ ਹਵਾ ਨੂੰ ਦੋਸ਼ ਨਹੀਂ ਦੇ ਸਕਦੇ ਕਿ ਉਹ ਉਸ ਅੱਗ ਨੂੰ ਦੂਰ ਲੈ ਗਈ। ਇਹ ਕਹਿ ਕੇ ਉਹਨੇ ਜਿਹੜਾ ਉਹ ਡਿਨਾਈ ਵੀ ਕੀਤੀ ਬੇਲ, ਔਰ ਉਹਨਾਂ ਦੇ ਉੱਤੇ ਜਿਹੜਾ she has been booked under the Draconian Unlawful Activities Act for Terrorism and Instigating Riots in National Capital। ਸਾਰੇ ਜਨੇ ਕਾਨੂੰਨ ਨੇ ਇਹ ਉਹਦੇ ਤੇ ਨਾਫਿਜ਼ ਲਾ ਕੇ ਕਰਕੇ ਉਸ ਨੂੰ ਜਿਹੜੀ ਇਹ ਕੰਟਰੀ that rose in solidarity for a dead elephant looks like the other way as Zargar waits in an overcrowded prison during a pandemic। ਕਿ ਉੱਥੇ ਭੀੜ ਭੜੱਕਾ ਹੈ, ਬਹੁਤ ਜ਼ਿਆਦਾ ਕੈਦੀ ਨੇ, ਉੱਥੇ ਉਹਨੂੰ ਰੱਖਿਆ ਹੋਇਆ ਹੈ, ਔਰ ਦੇਸ਼ ਇੱਕ ਐਲੀਫੈਂਟ ਦਾ ਸੋਗ ਮਨਾ ਰਿਹਾ ਹੈ, ਪਰ ਉਹਨਾਂ ਦੇ ਅੰਦਰ ਕੋਈ ਇਨਸਾਨੀ ਪੀੜ ਨਹੀਂ ਹੈ ਕਿ ਇੱਕ ਬੇਗੁਨਾਹ ਬੱਚੀ ਨੂੰ ਕਿਸ ਤਸ਼ੱਦਦ ਚੋਂ ਗੁਜ਼ਾਰਿਆ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜ਼ਰਗਰ ਇਜ਼ ਇਨ ਪ੍ਰਿਜ਼ਨ, ਇਹ ਰਾਣਾ ਯੂਬ ਲਿਖ ਰਹੀ ਹੈ, while the real intellectual architects of recent anti-Muslim carnage that rocked Delhi in February and took more than 50 lives remain in the highest positions of power as officials in Prime Minister Narendra Modi government. Some have openly urged their supporters to shoot traitors। ਹੁਣ ਇਹੀ ਲੋਕ ਨੇ, ਕਪਿਲ ਮਿਸ਼ਰਾ ਦਾ ਜ਼ਿਕਰ ਤਾਂ ਈਵਨ ਮਾਰਕ ਜ਼ੁਕਰਬਰਗ ਨੇ ਕੀਤਾ, ਫੇਸਬੁੱਕ ਵਾਲੇ ਨੇ। ਉਹਨੇ ਕਿਹਾ ਜੀ ਅਸੀਂ ਉਦਾਂ ਦੇ ਟਵੀਟ, ਜਿੱਦਾਂ ਦਿੱਲੀ, ਉਹਦਾ ਨਾਂ ਨਹੀਂ, ਉਹਨੇ ਕਿਹਾ ਜੀ ਦਿੱਲੀ 'ਚ ਜਦੋਂ ਇਸ ਕਿਸਮ ਦਾ ਬਿਆਨ ਦਿੱਤਾ ਅਸੀਂ ਕੱਢ ਦਿੱਤਾ। ਸੋ ਜ਼ਾਹਰ ਹੈ ਕਿ ਭਾਈ ਇਸ ਲੈਵਲ ਦੇ ਬੰਦਿਆਂ ਦੇ ਖਿਲਾਫ ਨਾ ਕੋਈ FIR ਪੁਲਿਸ ਨੇ ਕੀਤੀ, ਨਾ ਪਾਰਟੀ ਨੇ ਕੀ ਕੱਢਣਾ ਸੀ, ਕਿਉਂਕਿ ਉਹ ਤਾਂ ਪਾਰਟੀ ਦੀ ਨੀਤੀ ਹੀ ਲਾਗੂ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ as many Indians, ਇਹ ਹੁਣ ਹਿਪੋਕ੍ਰੇਸੀ ਇੰਡੀਅਨਸ ਦੀ ਕੀ ਹੈ, ਵਾਸ਼ਿੰਗਟਨ ਪੋਸਟ ਦਾ ਆਰਟੀਕਲ ਕਹਿੰਦਾ as many Indians wear the Black Lives Matter hashtag as a fashion accessory, ਇਹ ਵੀ ਇੱਕ ਫੈਸ਼ਨ ਬਣ ਗਿਆ Black Lives accessory, they remain oblivious to the fact that the ugly faces of majoritarian privilege and discrimination have been present in their home country for a long time। ਕਿ ਇਹ ਉੱਥੇ ਕੀ ਹੋ ਰਿਹਾ ਉਹਨਾਂ ਦੇ ਮੁਲਕ 'ਚ ਲੰਬੇ ਵਕਤਾਂ ਤੋਂ, ਇਹ ਜਿਹੜਾ as demonstrators around the world mobilized against the brutal killings of George Floyd and conversations on race spread, Indian celebrities found a safe cause. Indian actor Priyanka Chopra, who is global icon, shared Floyd's last words, please, I can't breathe, on her Instagram account। ਫਿਰ ਉਹਨੇ ਹੋਰ ਉਦਾਹਰਨਾਂ ਦੇ ਨਾਲ ਰਾਣਾ ਯੂਬ ਨੇ ਦੱਸਿਆ ਕਿ ਕਿਸ ਕਿਸਮ ਦੇ ਇਹ ਹਿਪੋਕਰੇਟ ਨੇ। ਔਰ ਉਹਨਾਂ ਕਿਹਾ ਵੀ ਜਦੋਂ ਇਹ ਗੱਲ ਚੱਲ ਰਹੀ ਹੈ ਇਨ ਕਸ਼ਮੀਰ, India's only Muslim majority state, Modi revoked special autonomous status, leaving the valley in a state of military lockdown and isolation that has generated multiple human rights abuses। ਔਰ ਲੰਬਾ ਚੌੜਾ ਇਹ ਸਾਰੇ ਦੇ ਵਿੱਚ ਕਿ ਭਾਈ ਕੀ ਚੱਲ ਰਿਹਾ ਹੈ, ਯੂਨੀਵਰਸਿਟੀ ਕੈਂਪਸਸ ਕੀ ਹੋਇਆ ਹੈ, ਮੁਸਲਮਾਨਾਂ ਨੂੰ ਕਿਵੇਂ ਜਿਹੜਾ ਉਹ ਟਾਰਗੇਟ ਕੀਤਾ ਗਿਆ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਜਦੋਂ ਇਹ ਰੌਲਾ ਪਿਆ ਹੈ ਔਰ ਇਹਨਾਂ ਨੂੰ ਜਿਹੜੀਆਂ ਬਲੈਕ ਲਾਈਵਸ ਇੰਪੋਰਟੈਂਟ ਨਜ਼ਰ ਆ ਰਹੀਆਂ, ਲੇਕਿਨ ਕੋਈ ਵੀ ਜਿਹੜਾ ਹੈ ਉੱਥੇ ਘੱਟ ਗਿਣਤੀਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਖਲੋਣ ਲਈ ਤਿਆਰ ਨਹੀਂ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਇਟਸ ਟਾਈਮ ਇੰਡੀਅਨ ਸਟਾਪ ਵਰਸ਼ਿਪਿੰਗ ਫਾਲਸ ਹੀਰੋਜ਼ ਐਂਡ ਕਰੈਕਟ ਦਾ ਕੋਰਸ ਆਫ ਆਵਰ ਲੈਂਗੁਇਸ਼ਿੰਗ ਡੈਮੋਕ੍ਰੇਸੀ। ਝੂਠੇ ਹੀਰੋਆਂ ਨੂੰ ਨਾ ਬਣਾਓ, ਇਹ ਤੁਹਾਡੀ ਜਿਹੜੀ ਸੜੀ ਗਲੀ ਡੈਮੋਕ੍ਰੇਸੀ ਜਮਹੂਰੀਅਤ ਹੈ ਅੱਗੋਂ ਸੜ ਰਹੀ ਹੈ, ਉਹਦਾ ਫਿਕਰ ਕਰੋ। The events of the last week have exposed a brutal double standard as we remain indifferent to trauma of Zargar and thousands like her
who have faced systematic injustice for generation। ਕਿ ਭਾਈ ਸਫੂਰਾ ਜ਼ਰਗਰ ਔਰ ਉਹਦੇ ਵਰਗੇ ਕਿੰਨੇ ਨੇ ਜਿਹੜੇ ਕਿ ਕਿੰਨੇ ਲੰਬੇ ਸਮੇਂ ਤੋਂ ਇਨਜਸਟਿਸ ਦਾ ਸ਼ਿਕਾਰ ਨੇ ਔਰ ਉਹਨਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਔਰ ਇਸ ਸਾਰੇ ਚੋਂ ਜਿਹੜਾ ਦੋ ਪਾਰਟ ਮੈਂ ਹੋਰ ਜਿਹੜੀਆਂ ਇਹਦੇ ਨਾਲ ਰਿਲੇਟਡ ਨੇ, ਈਵਨ ਵੈਸਟ ਇੰਡੀਜ਼ ਦੇ ਇੱਕ ਪ੍ਰੋਮੀਨੈਂਟ ਕ੍ਰਿਕਟਰ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਹੁਣ ਸਮਝ ਆਈ ਕਿ ਵੀ ਜਦੋਂ ਮੈਨੂੰ ਕਾੜੂ ਕਹਿੰਦੇ ਸੀ ਜਦੋਂ ਮੈਂ ਆਪਣੇ ਰੂਮ ਦੇ ਵਿੱਚ ਡਰੈਸਿੰਗ ਰੂਮ 'ਚ ਜਾਣਾ ਔਰ ਸਾਰੇ ਪਲੇਅਰ ਉਹਨੇ ਸਾਰਿਆਂ ਦੇ ਕ੍ਰਿਕਟਰਸ ਦਾ ਨਾਂ ਲਿਆ, ਕਹਿੰਦਾ ਹੁਣ ਮੈਨੂੰ ਪਤਾ ਲੱਗਾ ਕਿ ਕਾੜੂ ਦਾ ਮਤਲਬ ਕੀ ਹੈ। ਕਹਿੰਦਾ ਮੈਂ ਸਮਝਦਾ ਸੀ ਇਹਦਾ ਮਤਲਬ ਹੈ ਕਿ ਮਜ਼ਬੂਤ ਜਾਂ ਦੂਜਾ। ਤੇ ਉਹਨੇ ਵੀ ਇਹ ਕਿਹਾ ਕਿ ਜੀ ਮਾਫੀ ਮੰਗੋ ਤੁਸੀਂ ਸਾਰੇ ਇੰਡੀਅਨ ਕ੍ਰਿਕਟਰਸ ਨੂੰ। ਉਹਨੇ ਟਵੀਟ ਕੀਤਾ ਕਿ ਤੁਸੀਂ ਮਾਫੀ ਮੰਗੋ ਕਿ ਤੁਸੀਂ ਮੈਨੂੰ ਕਿਵੇਂ ਇੱਕ ਰੇਸਿਸਟ ਨਾਂ ਦੇ ਨਾਲ ਜਿਹੜਾ ਹੈ ਉਹ ਐਡਰੈਸ ਕਰਦੇ ਰਹੇ। ਔਰ ਇਸੇ ਤਰ੍ਹਾਂ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇਹ ਕਰੋਨਾ ਦੇ ਇਸ ਮੋੜ ਦੇ ਉੱਤੇ ਔਰ ਜਦੋਂ ਦੁਨੀਆ ਦੇ ਵਿੱਚ ਰੇਸਿਜ਼ਮ ਦੇ ਖਿਲਾਫ ਇੱਕ ਪੂਰੀ ਮੁਹਿੰਮ ਚੱਲੀ ਹੋਈ ਹੈ ਇਸ ਸਾਰੇ ਦੇ ਥੱਲੇ, ਜਿਸ 'ਚ ਵੱਡੇ ਵੱਡੇ ਲੋਕ ਸ਼ਾਮਲ ਹੋਏ ਨੇ। ਔਰ ਈਵਨ ਮੈਂ ਸਮਝਦਾ ਕਿ ਜਿੱਥੇ ਅਸੀਂ ਇਸ ਮੂਵਮੈਂਟ ਦੀ ਗੱਲ ਕਰਦੇ ਹਾਂ, ਵੱਡੀ ਗਿਣਤੀ 'ਚ ਗੋਰੇ ਜਿਹੜੇ ਸੱਚਮੁੱਚ ਅਮਰੀਕਾ 'ਚ ਹੋਣ, ਯੂਰਪ 'ਚ ਹੋਣ, ਤੁਸੀਂ ਡੈਮੋਨਸਟ੍ਰੇਸ਼ਨ ਦੀਆਂ ਪਿਕਚਰਸ ਦੇਖੋਗੇ ਉਹ ਸਭ ਤੋਂ ਅੱਗੇ। ਸੋ ਜਦੋਂ ਤੱਕ ਮੈਜੋਰਿਟੀ ਜਿਹਦੀ ਬਦੌਲਤ ਕੋਈ ਰੇਸਿਜ਼ਮ ਜਾਂ ਡਿਸਕ੍ਰਿਮੀਨੇਸ਼ਨ ਹੋਈ ਹੈ ਉਹ ਤੁਹਾਡੇ ਨਾਲ ਆ ਕੇ ਨਹੀਂ ਖਲੋਂਦੇ, ਚੇਂਜ ਨਹੀਂ ਹੁੰਦੀ। ਪਰ ਇਸ ਦੇ ਉਲਟ ਤੁਸੀਂ 1 ਬਿਲੀਅਨ 300 ਮਿਲੀਅਨ ਦੇ ਮੁਲਕ 'ਚ ਦੇਖ ਲਓ, ਦਲਿਤਾਂ ਦੇ ਨਾਲ ਧੱਕਾ ਹੋ ਰਿਹਾ, ਸਿੱਖਾਂ ਦੇ ਨਾਲ ਹੋ ਰਿਹਾ। ਦਰਬਾਰ ਸਾਹਿਬ ਤੇ ਹਮਲੇ ਨੂੰ ਲੈ ਕੇ ਕਿੰਨੇ ਕੁ ਨਿਕਲੇ ਨੇ ਕਿ ਜੀ 36 ਸਾਲ ਪਹਿਲਾਂ ਜੋ ਹੋਇਆ ਸੀ ਗਲਤ ਹੋਇਆ ਸੀ, ਹਾਲਾਂਕਿ ਉਹਦੇ ਥੱਲੇ ਕਿਸੇ ਨੂੰ ਕੋਈ ਦੇਣਾ ਨਹੀਂ ਪੈਂਦਾ, ਕੁਛ ਵੀ ਵਰਬਲ ਹੈ। ਲੇਕਿਨ ਅੱਜ ਵੀ ਉਹਨਾਂ ਦੀ ਸਾਈਕੀ 'ਚ ਹੈ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਜੋ ਕਸ਼ਮੀਰ ਦੇ ਨਾਲ ਧੱਕਾ ਹੋਇਆ ਹੈ, ਆਪਣੀ ਕਨਸਟੀਟਿਊਸ਼ਨ, ਇੰਟਰਨੈਸ਼ਨਲ UN ਦੇ ਰੈਜ਼ੋਲੂਸ਼ਨ ਦੀਆਂ ਧੱਜੀਆਂ ਉਡਾਈਆਂ। ਤੁਸੀਂ ਦੱਸ ਦਿਓ ਕਿੰਨੀਆਂ ਆਵਾਜ਼ਾਂ ਭਾਰਤ ਦੇ ਵਿੱਚ ਜਾਂ ਬਾਹਰ ਹਿੰਦੂ ਤਵੀਆਂ ਦੀਆਂ ਉੱਠੀਆਂ। ਉਹਨਾਂ ਜੀਵਨ ਕਾਂਗਰਸ ਦੇ ਲੋਕ ਵੀ ਜਾਂ ਜਿਨ੍ਹਾਂ ਦੇ ਕੋਲ ਜੇ ਕੱਲ ਹਕੂਮਤ ਆ ਜਾਏ ਇਹਨਾਂ ਦੇ ਬਜਾਏ ਕਿ ਉਹ ਕਸ਼ਮੀਰ ਨੂੰ ਜਿਹੜਾ ਰੀਸਟੋਰ ਕਰ ਦੇਣਗੇ, ਬਿਲਕੁਲ ਨਹੀਂ। ਔਰ ਇਸੇ ਤਰ੍ਹਾਂ ਜੋ ਮੁਸਲਮਾਨਾਂ ਦੇ ਨਾਲ ਲਗਾਤਾਰਤਾ ਨਾਲ ਹੋ ਰਿਹਾ ਹੈ, ਜੋ ਕਰੋਨਾ ਦੇ ਹਵਾਲੇ ਦੇ ਨਾਲ ਕੀਤਾ ਗਿਆ, ਲੇਕਿਨ ਇਸ ਦੇ ਉਲਟ ਇਹ ਹਿਪੋਕ੍ਰੇਟ ਹਿੰਦੂ ਤਵੀ ਕਿਵੇਂ ਇਸ ਮੌਕੇ ਦਾ ਇਸਤੇਮਾਲ ਕਰ ਰਹੇ ਨੇ ਆਪਣੇ ਹਿੰਦੂਤਵਾ ਏਜੰਡੇ ਨੂੰ ਲਾਗੂ ਕਰਨ ਦੇ ਲਈ। ਇਸ ਖਬਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਈ ਯੂਪੀ ਸਰਕਾਰ ਨੇ ਇੱਕ ਆਰਡੀਨੈਂਸ ਲਿਆਂਦਾ ਇਹਨਾਂ ਦਿਨਾਂ ਦੇ ਵਿੱਚ ਹੀ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਗਾਂ ਦੀ ਹੱਤਿਆ ਦਾ, ਗਾਂ ਨੂੰ ਮਾਰਨ ਦਾ ਜਿਸ ਦੇ ਉੱਤੇ ਇਲਜ਼ਾਮ ਲੱਗਦਾ ਹੈ, ਉਹਦੀ ਸਜ਼ਾ 10 ਸਾਲ ਦੀ ਉਹਨੂੰ ਕੈਦ ਹੋਏਗੀ ਤੇ 3 ਤੋਂ 5 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਈਵਨ ਗਾਂ ਨੂੰ ਕੋਈ ਡੰਡਾ ਅੰਗ ਭੰਗ ਦਾ ਮਤਲਬ ਹੈ ਕਿ ਵੈਸੇ ਹੀ ਕਿਸੇ ਨੇ, ਉਹਨੂੰ ਵੀ 7 ਸਾਲ ਦੀ ਕੈਦ ਤੇ 3 ਲੱਖ ਦਾ ਜੁਰਮਾਨਾ ਹੋਏਗਾ। ਇਹ ਉਹਨਾਂ ਨੇ ਇਸ ਹਫ਼ਤੇ ਹੀ ਜਿਹੜਾ ਆਰਡੀਨੈਂਸ ਜਾਰੀ ਕੀਤਾ ਹੈ। ਸੋ ਉੱਥੇ ਬੰਦੇ ਮਰੇ ਦੀ ਕੀਮਤ ਨਹੀਂ ਹੈ ਜੇ ਉਹ ਬੰਦਾ ਅਕਲੀਅਤ ਦੇ ਨਾਲ ਸੰਬੰਧਿਤ ਹੈ, ਜਾਂ ਈਵਨ ਜੋ ਹਾਲ 3 ਕਰੋੜ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦਾ ਕੀਤਾ ਇਹਨਾਂ ਨੇ, ਜਿਵੇਂ ਡੀਲ ਕੀਤਾ ਹੈ। ਸੁਪਰੀਮ ਕੋਰਟ ਵੀ ਸੁੱਤਾ ਰਿਹਾ। ਹੁਣ ਸੁਪਰੀਮ ਕੋਰਟ ਕਹਿ ਜਦੋਂ ਬਹੁਤ ਸਾਰੇ ਘਰੋਂ ਘਰੀ ਪਹੁੰਚ ਚੁੱਕੇ ਨੇ, ਹੁਣ ਉਹਨਾਂ ਨੇ ਆਰਡਰ ਕੱਢਿਆ ਜੀ 15 ਦਿਨਾਂ ਦੇ ਵਿੱਚ ਇਹਨਾਂ ਨੂੰ ਪਹੁੰਚਾਓ। ਔਰ ਇਹਨਾਂ ਦੇ ਆਪਣੇ ਸੂਬਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜੇ ਰੂਲਡ ਨੇ ਸੂਬੇ, ਉਹਨਾਂ 'ਚ ਕੀ ਹੋ ਰਿਹਾ, ਇੱਕ ਪਾਸੇ ਤਾਂ ਲੋਕਾਂ ਨੂੰ ਧੋਖਾ ਦੇਣ ਦੇ ਲਈ, ਘੱਟ ਗਿਣਤੀਆਂ ਦਾ ਜਿਹੜਾ ਕਾਫੀਆ ਤੰਗ ਕਰਨ ਦੇ ਲਈ ਇਦਾਂ ਦੇ ਆਰਡੀਨੈਂਸ ਲਿਆਂਦੇ ਜਾ ਰਹੇ ਨੇ। ਦੂਜੇ ਪਾਸੇ ਇਹਨਾਂ ਦੀ ਖਬਰ ਹੈ ਪਾਣੀਪਤ ਹਰਿਆਣਾ, ਜਿੱਥੇ ਇਹਨਾਂ ਦੀ ਸਰਕਾਰ ਹੈ ਬੀਜੇਪੀ ਦੀ, ਕਿ ਲਾਕਡਾਊਨ ਦੇ ਦੌਰਾਨ ਗਊਸ਼ਾਲਾ 'ਚ ਭੁੱਖ ਦੇ ਨਾਲ 80 ਗਾਵਾਂ ਦੀ ਮੌਤ। ਔਰ ਪਿਕਚਰਸ ਨੇ ਜਿਹੜੀਆਂ ਬੜੀਆਂ ਡਰੈਡਫੁਲ ਨੇ, ਮਰੀਆਂ ਗਾਵਾਂ ਪਈਆਂ ਨੇ। 4 ਚੁਫੇਰੇ ਜਿਹੜਾ ਗਊਸ਼ਾਲਾ 'ਚ ਹਰ ਤਰਫ ਗੰਦਗੀ ਪਸਰੀ ਹੈ, ਨਾ ਚਾਰਾ ਹੈ, ਨਾ ਸਾਫ ਸਫਾਈ ਦਾ ਪ੍ਰਬੰਧ ਹੈ। ਔਰ ਉਹ ਜਿਹੜੇ ਉਹਨੂੰ ਗਊਸ਼ਾਲਾ ਨੂੰ ਚਲਾਉਣ ਵਾਲੇ ਨੇ ਉਹ ਕਹਿੰਦੇ ਨੇ ਜੀ ਇਹ ਹੁਣ ਅਸੀਂ ਕੀ ਕਰੀਏ, ਕਿਉਂਕਿ ਇੱਥੇ ਸਾਡੇ ਕੋਲ ਸਾਰਾ ਜਿੰਨੀਆਂ ਕੁ ਦਾ ਗਾਵਾਂ ਦਾ ਪ੍ਰਬੰਧ ਸੀ ਉਸ ਤੋਂ ਦੁੱਗਣੀਆਂ ਨੇ। ਔਰ ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੀ ਹੁਣ ਇਹ ਮਰ ਗਈਆਂ। ਔਰ ਇਹ ਫੋਟੋਆਂ ਨੇ ਕਿ ਇਹਨਾਂ ਮਰੀਆਂ ਗਾਵਾਂ ਦੀਆਂ ਨੂੰ ਜਿਹੜੇ ਕੁੱਤੇ ਨੇ ਉਹ ਨੋਚ ਕੇ ਖਾ ਰਹੇ ਨੇ।
ਔਰ ਇਸ ਨੂੰ ਔਰ ਇਹ ਹਰਿਆਣੇ 'ਚ ਹੋ ਰਿਹਾ ਹੈ। ਜਿਹੜੀ ਇਹਨਾਂ ਦੀ ਵਰਲਡ ਸਟੇਟ ਹੈ, ਹੋਰ ਹਿਪੋਕ੍ਰੇਸੀ ਦੀ, ਦੰਭ ਦੀ ਜਾਂ ਪਖੰਡ ਦੀ ਜਿਹੜੀ ਹੈ ਉਹ ਕੀ ਡੈਫੀਨੇਸ਼ਨ ਹੁੰਦੀ ਹੈ। ਸੋ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਦੁਨੀਆ ਦੇ ਵਿੱਚ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਭਾਈ ਇਹ ਕਾਬੂ ਨਹੀਂ ਹੋਇਆ, ਫੈਲ ਰਿਹਾ ਹੈ, ਔਰ ਇਸ ਵੇਲੇ ਟੋਟਲ ਜਿਹੜੇ ਕੇਸ ਨੇ ਦੁਨੀਆ ਦੇ ਵਿੱਚ ਉਹ 7,03,79,717 ਟੋਟਲ ਕਰੋਨਾ ਪੋਜ਼ਿਟਿਵ ਨੇ ਔਰ 4,15,460 ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ 2,52,992 ਟੋਟਲ ਕੇਸ ਨੇ ਔਰ 1,14,383 ਡੈਥਸ ਨੇ। ਭਾਰਤ ਜਿਹੜਾ ਕਿ ਤੇਜ਼ੀ ਨਾਲ ਉੱਪਰ ਨੂੰ ਜਾ ਰਿਹਾ ਹੈ, ਬੜੇ ਨੰਬਰ ਮਿਲ ਰਹੇ ਨੇ ਉਹਨਾਂ ਨੂੰ। ਹਾਲਾਂਕਿ ਉੱਥੇ ਜਿਹੜਾ ਰਾਹਤ ਪੈਕੇਜ ਦੇ ਨਾਂ ਥੱਲੇ ਜੋ ਦਿੱਤਾ ਹੈ ਉਸ ਤੇ ਬਹੁਤ ਸਾਰਾ ਹੈ ਕਿ ਭਾਈ ਰਾਹਤ ਪੈਕੇਜ ਕਹਿੰਦੇ ਮਿਲਿਆ ਨਹੀਂ ਕੁਝ ਵੀ, ਕਹਿੰਦੇ ਰਾਹਤ ਪੈਕੇਜ ਵੀ ਵਰਚੁਅਲ ਸੀ, ਅਸਲੀ ਥੋੜੀ ਸੀ। ਉਹ ਟੀਵੀ ਦੇ ਉੱਤੇ ਬੈਠ ਕੇ ਜਿਹੜਾ ਹੈ ਇੰਟਰਨੈਟ ਤੇ ਹੀ ਦਿੱਤਾ ਹੈ ਜ਼ੂਮ ਕਰਕੇ। ਸੋ ਉਹਨਾਂ ਕਹਿੰਦਾ ਵੀ ਜ਼ੂਮ ਤੋਂ ਹੀ ਫੜ ਲਓ, ਤੁਹਾਡੇ ਘਰ ਥੋੜੀ ਆਣ। ਸੋ ਲੇਕਿਨ 6ਵੇਂ ਨੰਬਰ ਤੇ ਹੈ ਭਾਰਤ ਇਸ ਵੇਲੇ ਕਰੋਨਾ ਕੇਸਿਸ। 2,84,754 ਟੋਟਲ ਕਰੋਨਾ ਪੋਜ਼ਿਟਿਵ ਕੇਸਿਸ ਨੇ ਔਰ ਡੈਥ ਜਿਹੜੀਆਂ ਨੇ 7,996 ਹੋ ਚੁੱਕੀਆਂ ਨੇ। ਪਾਕਿਸਤਾਨ ਵੀ ਜਿਹੜਾ ਹੈ ਉਹ ਪਿੱਛੇ ਨਹੀਂ ਹੈ, 15ਵੇਂ ਨੰਬਰ ਤੇ ਆ ਗਿਆ ਔਰ 1,13,702 ਟੋਟਲ ਕੇਸਿਸ ਨੇ, 2,255 ਡੈਥਸ ਨੇ। ਔਰ ਯੂਨੀਵਰਸਿਟੀ ਆਫ ਵਾਸ਼ਿੰਗਟਨ ਨੇ ਇਹ ਫੋਰਕਾਸਟ ਕੀਤਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਡੈਥਸ ਨੇ, ਜਿਹੜੀਆਂ ਕਿ ਅਜੇ ਤੱਕ 1,14,383 ਨੇ, ਉਹਨਾਂ ਨੇ ਕਿਹਾ ਕਿ 1,45,000 ਤੋਂ ਜ਼ਿਆਦਾ ਇਹ ਗਿਣਤੀ ਪਹੁੰਚ ਸਕਦੀ ਹੈ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੋਈ ਚੀਜ਼ ਬਾਰ-ਬਾਰ ਹੋਣ ਲੱਗ ਜਾਂਦੀ ਹੈ, ਤੁਹਾਡਾ ਮਾਈਂਡ ਵੀ ਉਹਦੇ ਬਾਰੇ ਜਿਹੜਾ ਫਿਰ ਡੀਸੈਂਸਿਟਿਵ ਹੋ ਜਾਂਦਾ ਹੈ ਜਾਂ ਉਸ ਨੂੰ ਡੀਸੈਂਸਿਟਾਈਜ਼ ਹੋ ਜਾਂਦਾ ਹੈ ਰਾਦਰ। ਸੋ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੈ ਕਿ ਨਹੀਂ ਵਰਸਟ ਪਾਰਟ ਓਵਰ ਹੋ ਗਿਆ। ਇੱਥੇ ਵੀ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਿਵੇਂ ਨਿਊਯਾਰਕ 'ਚ ਬੇਸ਼ੱਕ ਫੇਜ਼ ਵਾਈਜ਼ ਉਹ ਖੋਲ ਰਹੇ ਨੇ। ਅਜੇ ਪਹਿਲਾ ਫੇਜ਼ ਉਹਨਾਂ ਨੇ ਮੰਡੇ ਖੋਲਿਆ। ਆਉਣ ਵਾਲੇ ਦਿਨਾਂ 'ਚ ਇਹ ਦੇਖ ਕੇ ਕਿ ਕੀ ਪ੍ਰੋਗਰੈਸ ਹੈ ਫਿਰ ਬਾਕੀ ਪਾਸੇ ਜਾਣਗੇ। ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਹੜੀਆਂ ਇਸ ਦੇ ਲਈ ਜ਼ਰੂਰੀ ਪ੍ਰੀਕਾਸ਼ਨਸ ਨੇ ਉਹਨਾਂ ਨੂੰ ਲਿਆ ਜਾਏ। ਪਾਕਿਸਤਾਨ ਦੇ ਹਵਾਲੇ ਨਾਲ ਵੀ ਪ੍ਰੋਮੀਨੈਂਟ ਜਰਨਲਿਸਟ, ਪੋਲੀਟੀਸ਼ੀਅਨ ਜਿਨ੍ਹਾਂ ਨੂੰ ਅਸੀਂ ਵੀ ਥੋੜਾ ਬਹੁਤ ਭਾਵੇਂ ਥਰੂ ਦਾ ਇੰਟਰਨੈਟ ਹੀ ਜਾਣਦੇ ਹਾਂ ਜਾਂ ਉਹਨਾਂ ਦੇ ਪ੍ਰੋਗਰਾਮਾਂ ਦੇ, ਉਹਨਾਂ ਦੀਆਂ ਵੀ ਖਬਰਾਂ ਨੇ ਕਿ ਉਹ ਸਫ਼ਰ ਕਰ ਰਹੇ ਨੇ। ਸੋ ਇਹ ਕੋਈ ਲਿਹਾਜ਼ ਨਹੀਂ ਹੈ ਇਸ ਕਰੋਨਾ ਨੂੰ ਕਿਸੇ ਦਾ ਵੀ। ਸੋ ਆਪਣਾ ਧਿਆਨ ਖੁਦ ਹੀ ਰੱਖਣ ਦੀ ਗੱਲ ਹੈ। ਬਾਕੀ ਜਿਵੇਂ ਰੱਬ ਨੂੰ ਭਾਉਂਦਾ ਹੈ ਔਰ ਇਹ ਅਰਦਾਸ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਦੇਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।